ਮੋਦੀ ਹੁਣਾਂ ਨੇ, ਅਮਿਤ ਸ਼ਾਹ ਹੁਣਾਂ ਨੇ ਨਕੀਰ ਖਿੱਚੀ ਹੋਈ ਹੈ ਵੀ ਸੁਖਬੀਰ ਨੂੰ ਨਹੀਂ ਅਸੀਂ ਮਿਲਣਾ, ਕੱਲੇ ਨੂੰ ਤਾਂ ਬਿਲਕੁਲ ਹੀ ਨਹੀਂ ਮਿਲਣਾ। ਇਹ ਗੱਲਾਂ ਐਲਾਨੀਆਂ ਤੌਰ ਤੇ ਸਾਰਿਆਂ ਦੇ ਸਾਹਮਣੇ ਆ ਚੁੱਕੀਆਂ। ਤਾਂ ਜਿਹੜੀ ਬੀਜੇਪੀ ਉਸ ਸੁਖਬੀਰ ਨੂੰ ਨਹੀਂ ਕੁਝ ਸਮਝ ਰਹੀ, ਜਿਹੜਾ ਸੁਖਬੀਰ ਇੱਥੇ ਅੰਨਿਆਂ ਚ ਕਾਣਾ ਰਾਜਾ ਬਣਾ ਕੇ ਬਾਦਲ ਜੁੰਡਲੀ ਸਮਝਦੀ ਆ ਵੀ ਉਹ ਬੜੀ ਵੱਡੀ ਤੋਪ ਆ, ਤੇ ਉਸ ਗੱਲ ਦੇ ਹਿਸਾਬ ਨਾਲ ਦੇਖੋ ਕਿ ਜਦੋਂ ਬੀਜੇਪੀ ਵਾਲੇ ਇਹ ਦੇਖਦੇ ਨੇ ਕਿ ਜੇਕਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਸ਼੍ਰੋਮਣੀ ਆਪਣੇ ਅਕਾਲ ਤਖਤ ਦੇ ਜਥੇਦਾਰ ਸੁਖਬੀਰ ਦੇ ਮੁਤਾਦ ਨੇ ਤਾਂ ਅਸੀਂ ਤਾਂ ਸੁਖਬੀਰ ਨੂੰ ਕੁਝ ਨਹੀਂ ਸਮਝਦੇ, ਫਿਰ ਇਹ ਕਿੱਡੀ ਕੁ ਚੀਜ਼ ਹੋਏ। ਜੇ ਅੱਜ ਸ਼੍ਰੋਮਣੀ ਕਮੇਟੀ ਦੇ ਭੇਜੇ ਹੋਏ ਖੱਤ ਉੱਤੇ ਇੱਕ ਵਫ਼ਦ ਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ, ਇਹ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਔਰ ਇਹ 71 ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਪਹਿਲ ਕਦਮੀ ਤੇ ਹੋਈ ਸੀ। ਇਹ ਅਕਾਲ ਤਖਤ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਅਕਾਲੀ ਦਲ ਦੇ ਪੂਰੇ ਖਾਲਸਾ ਪੰਥ ਦੇ ਲਈ ਕਿੱਡੇ ਘਟਾ ਵਾਲੀ ਗੱਲ ਆ ਕਿ ਅੱਜ ਮੁਲਕ ਦਾ ਗ੍ਰਹਿ ਮੰਤਰੀ ਉਸ ਕੌਮ ਨੂੰ ਜਵਾਬ ਦੇ ਰਿਹਾ ਕੱਲੇ ਇਸ ਬਾਦਲ ਪਰਿਵਾਰ ਦੀਆਂ ਕਰਤੂਤਾਂ ਕਰਕੇ। ਸਿੱਖਾਂ ਨੇ, ਪੰਜਾਬ ਨੇ ਇਸ ਮੁਲਕ ਲਈ ਕੀ ਨਹੀਂ ਕੀਤਾ। ਇਹ ਸਾਰਾ ਕੁਝ ਅਗਲਿਆਂ ਲਈ ਅੱਜ ਸਿਫਰ ਆ। ਅੱਜ ਉਹ ਬੀਜੇਪੀ, ਵੈਸੇ ਤਾਂ ਕਾਂਗਰਸ ਵੀ ਉਹੋ ਜਿਹੀ ਹੋਈ ਆ, ਕਾਂਗਰਸ ਨੇ ਸਾਡੇ ਨਾਲ ਜ਼ਿਆਦਾ ਮਾੜੀ ਕੀਤੀ ਆ, ਪਰ ਉਹ ਬੀਜੇਪੀ ਅੱਜ ਕਿਹਨੇ ਸੱਤਾ ਤੇ ਲਿਆਂਦੀ ਸੀ? ਇਹਨਾਂ ਬਦਲ ਕੇ ਨੇ ਲਿਆਂਦੀ ਸੀ। ਕਹਿੰਦੇ ਜੀ ਮਤਰੇਈ ਮਾਂ ਜਿਹੜੀ ਆ ਕਾਂਗਰਸ ਆ ਤੇ ਹੁਣ ਸਕੀ ਮਾਂ ਆ ਗਈ, ਤੇ ਇਹ ਫਿਰ ਇਹ ਚੋਂ ਲੱਭਿਆ ਕੀ ਆਪਾਂ? ਇਹ ਹਾਲਾਤ ਕਿਹਨੇ ਬਣਾਏ? ਇਹ ਕੱਲੇ ਸੁਖਬੀਰ ਬਾਦਲ ਦਾ ਕਸੂਰ ਨਹੀਂ, ਇਹ ਹਰਚਰਨ ਬੈਂਸ ਦਾ ਵੀ ਕਸੂਰ ਨਹੀਂ। ਇਹ ਬਾਦਲ ਵਰਤਾਰਾ ਜਿਹੜਾ ਹੈ, ਇਹ ਜਿਹੜਾ ਬਾਦਲ ਫਨੋਮਨਾ ਹੈ, ਇਹ ਜਿਹੜੀ ਸਾਡੇ ਉੱਤੇ ਇੱਕ ਜਿਵੇਂ ਕਲੰਕ ਵਾ। ਇਤਿਹਾਸ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸਕਾਰ ਨਿਰਣੇ ਕਰਿਆ ਕਰਨਗੇ ਕਿ ਸਿੱਖ ਕੌਮ ਲਈ ਸਭ ਤੋਂ ਭੈੜਾ ਸਮਾਂ ਉਹ ਸੀ ਜਦੋਂ ਬਾਦਲ ਜੁੰਡਲੀ ਜਿਹੜੀ ਸੀ ਉਹ ਖਾਲਸਾ ਪੰਥ ਉੱਤੇ ਛਾਈ ਹੋਈ ਸੀ। ਜਿਹੜੇ ਲੋਕ ਬੀਤੇ ਕਈ ਸਾਲਾਂ ਤੋਂ ਸਾਡੇ ਵੱਲੋਂ ਇਹ ਦਹਾਈ ਦੇਣ ਤੇ ਪਿੱਟਦੇ ਹੁੰਦੇ ਸੀ ਕਿ ਹਾਏ ਜੀ ਬਾਦਲ ਜੁੰਡਲੀ ਦੀਆਂ ਗੱਲਾਂ ਨਾ ਕਰੋ, ਇਹ ਕਹਿੰਦੇ ਹੁੰਦੇ ਸੀ, ਉਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਹੁਣ ਜਿਹੜੇ ਅੱਜ ਵੀ ਸੱਚ ਨੂੰ ਤਸਲੀਮ ਨਹੀਂ ਕਰ ਰਹੇ। ਅਸੀਂ ਇਹੋ ਜਿਹੇ ਅਮੀਰ ਤੋਂ, ਅਸੀਂ ਇਹੋ ਜਿਹੇ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਇਹੋ ਜਿਹੇ ਕੁਝ ਵੀ ਤੋਂ ਕੀ ਲੈਣਾ ਜਿਹੜਾ ਸਾਡੀ ਕੌਮ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦਾ। ਜਿਹਦੀ ਸਿਆਸਤ ਸਾਡੇ ਸਾਰੇ ਕਾਸੇ ਨੂੰ ਬਰਬਾਦ ਕਰ ਰਹੀ। ਸਾਡਾ ਅਕਾਲੀ ਦਲ ਮਾਰ ਦਿੱਤਾ ਗਿਆ ਜੀ, ਕਤਲ ਕਰਤਾ ਅਕਾਲੀ ਦਲ, ਉੱਤੇ ਕਬਜ਼ਾ ਕਰਕੇ ਹੋਰ ਹੀ ਕੁਝ ਬਣਾਇਆ ਇਹਨਾਂ ਨੇ। ਸਾਡੀ ਅਕਾਲੀ ਧਾਰਾ, ਕਦੇ ਅਕਾਲੀ ਇਹੋ ਜਿਹੇ ਕੰਮ ਕਰ ਸਕਦੇ ਸੀ ਜਿਹੜੇ ਆ ਮੰਦਿਰਾਂ 'ਚ ਟੱਲੀਆਂ ਖੜਕਾਉਣ ਲਾਤੇ ਇਹਨਾਂ ਜਗਰਾਤਿਆਂ 'ਚ ਹਾਜ਼ਰੀ। ਅਸੀਂ ਤਾਂ ਗਰੀਬਾਂ ਦੇ ਜਿਹੜੇ ਰਾਖਿਆਂ ਵਜੋਂ ਅਕਾਲੀਆਂ ਨੂੰ ਮੰਨਿਆ ਜਾਂਦਾ ਸੀ। ਇਹ ਤਾਂ ਧੱਕਾ ਜ਼ੁਲਮ ਕਦੇ ਇਹਨਾਂ ਨੇ ਤਾਂ ਖੁਦ ਸੈਣੀ ਵਰਗੇ ਬੁੱਚੜ ਜ਼ਾਲਮਾਂ ਨੂੰ ਸਿਰ ਤੇ ਬਿਠਾ ਦਿੱਤਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 28 ਮਾਰਚ ਨੂੰ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਆ ਜਿਹੜਾ ਉਹ ਹੋਣਾ ਕੱਲ ਨੂੰ, ਤੇ ਇਸ ਵੇਲੇ ਸਮੁੱਚੇ ਪੰਥ ਦਰਦੀਆਂ ਦੇ ਦਿਲ ਦਿਮਾਗ ਵਿੱਚ ਇਹੀ ਖਦਸ਼ੇ ਨੇ ਵੀ ਕੱਲ ਨੂੰ ਹੋਊਗਾ ਕੀ। ਬਾਦਲਕਿਆਂ ਨੂੰ ਇਸ ਗੱਲ ਦੀ ਕੋਈ ਸ਼ਰਮ ਹੈ ਨਹੀਂ ਕਿ ਉਹਨਾਂ ਨੇ ਕੌਮ ਨੂੰ ਕਿੱਥੇ ਲਿਆ ਕੇ, ਕਿਹੜੇ ਖੂਹ 'ਚ ਲਿਆ ਕੇ ਸੁੱਟਿਆ ਹੋਇਆ। ਪਰ ਜਿਹੜੀਆਂ ਸਾਡੀਆਂ ਰਵਾਇਤਾਂ ਨੇ, ਸਾਡੀਆਂ ਪਰੰਪਰਾਵਾਂ ਨੇ, ਜਾਂ ਸਾਡਾ ਸਾਰਾ ਕੁਝ ਜਿਸ ਤਰੀਕੇ ਨਾਲ ਦਾਅ ਤੇ ਲੱਗਿਆ ਹੋਇਆ, ਜੇ ਉਸ ਹਿਸਾਬ ਨਾਲ ਦੇਖੀਏ ਤਾਂ ਹਰ ਵਾਰੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਇਜਲਾਸ ਹੁੰਦੇ ਹੈ ਉਹਨਾਂ ਵਿੱਚ ਜਿਹੜੇ ਸਿੰਘ ਸਾਹਿਬਾਨ ਨੇ ਉਹਨਾਂ ਦੀ ਹਾਜ਼ਰੀ ਲਾਜ਼ਮੀ ਹੁੰਦੀ ਹੈ। ਹੁਣ ਸਵੇਰਿਓਂ ਜੇਕਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਬਜਟ ਇਜਲਾਸ ਵਿੱਚ ਆਉਣ ਤਾਂ ਯਕੀਨਨ ਸ਼੍ਰੋਮਣੀ ਕਮੇਟੀ ਦੇ ਉਹ ਮੈਂਬਰ ਜਿਨ੍ਹਾਂ ਨੇ ਪਹਿਲਾਂ ਹੀ 40 ਦੇ ਕਰੀਬ ਮੈਂਬਰਾਂ ਨੇ ਇਹ ਲਿਖਤੀ ਤੌਰ ਤੇ ਮੰਗ ਕੀਤੀ ਹੋਈ ਹੈ ਸ਼੍ਰੋਮਣੀ ਕਮੇਟੀ ਤੋਂ ਕਿ ਬਜਟ ਇਜਲਾਸ ਦੇ ਵਿੱਚ ਇਹ ਮਤਾ ਲਿਆਂਦਾ ਜਾਵੇ ਕਿ ਜਿਹੜਾ ਅੰਤਰੰਗ ਕਮੇਟੀ ਨੇ ਫੈਸਲਾ ਕੀਤਾ ਸਿੰਘ ਸਾਹਿਬਾਨ ਨੂੰ ਲਾਹੁਣ ਦਾ ਤੇ ਨਵੀਆਂ ਨਿਯੁਕਤੀਆਂ ਕਰਨ ਦਾ, ਕਿ ਉਹਨੂੰ ਰੱਦ ਕਰਨਾ ਹੈ। ਤੇ ਜਿਹੜੇ 40-50 ਤੇ ਹੋਰ ਵੀ ਹੋ ਸਕਦੇ ਆ, 60-70 ਬਣ ਸਕਦੇ ਆ ਇਹ ਲੋਕ ਜਿਹੜੇ ਪਹਿਲਾਂ ਹੀ ਇਸ ਗੱਲ ਤੇ ਅਡੋਲ ਖੜੇ ਆ ਕਿ ਗਿਆਨੀ ਰਘਵੀਰ ਸਿੰਘ ਨੂੰ ਤੇ ਗਿਆਨੀ ਸੁਲਤਾਨ ਸਿੰਘ ਨੂੰ ਜਿਸ ਤਰੀਕੇ ਨਾਲ ਲਾਇਆ ਗਿਆ ਇਹ ਬਿਲਕੁਲ ਗਲਤ ਆ।
ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਕਿਰਦਾਰਕੁਸ਼ੀ ਕੀਤੀ ਗਈ ਆ, ਇਹ ਬਿਲਕੁਲ ਗਲਤ ਹੈ। ਕੀ ਉਹ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਉੱਥੇ ਬਰਦਾਸ਼ਤ ਕਰ ਸਕਣਗੇ? ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਪੱਖ ਵਿੱਚ ਜਿਹੜੇ ਲੋਕ ਨੇ, ਉਹਨਾਂ ਨੂੰ ਇਸ ਮੌਕੇ ਕੋਈ ਚੀਜ਼ ਨਹੀਂ ਸੁੱਝਦੀ ਦਿਖਦੀ। ਉਹ ਕਹਿੰਦੇ ਆ ਜੀ ਪਹਿਲਾਂ ਵੀ ਐਵੇਂ ਹਿੱਕ ਧੱਕਾ ਚੱਲਦਾ ਰਿਹਾ, ਤੇ ਜੇ ਹੁਣ ਸਾਡੇ ਪੱਖ ਦਾ ਬੰਦਾ ਲੱਗ ਗਿਆ, ਤੇ ਗੱਲ ਤਾਂ ਇੱਥੇ ਪੱਖਾਂ ਦੀ ਹੋਈ ਪਈ ਆ ਵੀ ਮਸਾਂ ਤਾਂ ਜੀ ਸਾਡੇ ਹਿਸਾਬ ਕਿਤਾਬ ਦਾ ਬੰਦਾ ਲੱਗਿਆ। ਮਿਸ਼ਨਰੀ ਭਾਈਚਾਰੇ ਵਾਲੇ ਬੰਦਿਆਂ ਨੂੰ ਕੁਛ ਜ਼ਿਆਦਾ ਹੀ ਸਰਨੇ ਹੋਣਾ ਨੂੰ ਬਹੁਤ ਜ਼ਿਆਦਾ ਬੁਖਾਰ ਚੜਿਆ ਹੋਇਆ। ਉਹਦਾ ਅੱਜ ਹੱਥਾਂ ਪੈਰਾਂ ਚ ਆਏ ਫਿਰਦੇ ਆ ਵੀ ਕਿਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕੋਈ ਲਾਹ ਨਾ ਦੇਵੇ। ਤੇ ਲੱਗਦਾ ਇਹੀ ਆ ਵੀ ਕੱਲ ਨੂੰ ਪੰਪ ਪੁੰਪ ਮਾਰ ਕੇ ਇਹਨਾਂ ਨੇ ਉੱਥੇ ਗੜਗੱਜ ਸਾਹਿਬ ਨੂੰ ਲੈ ਕੇ ਵੀ ਜਾਣਾ, ਤੇ ਉੱਥੇ ਕੁਛ ਨਾ ਕੁਛ ਹੋ ਵੀ ਜਾਣਾ। ਜਿਸ ਦਿਨ ਗੜਗੱਜ ਸਾਹਿਬ ਨੇ ਚੋਰੀ ਛਪੋਰੀ ਹਨੇਰੇ ਸਵੇਰੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦਸਤਾਰਬੰਦੀ ਵਾਲੀ, ਸ਼ੋਸ਼ੇਬਾਜ਼ੀ ਵਾਲੀ ਉਹ ਗੱਲ ਕੀਤੀ ਸੀ, ਉਸ ਦਿਨ ਤੋਂ ਹੀ ਉਹਨਾਂ ਦਾ ਵਿਰੋਧ ਲਗਾਤਾਰ ਹੁੰਦਾ ਆ ਰਿਹਾ ਤੇ ਬਿਲਕੁਲ ਜਾਇਜ਼ ਹੋ ਰਿਹਾ। ਇਸ ਤਰੀਕੇ ਨਾਲ ਕਦੇ ਨਹੀਂ ਦਸਤਾਰਬੰਦੀਆਂ ਹੁੰਦੀਆਂ ਵੀ ਬਾਅਦ ਵਿੱਚ ਲੋਕਾਂ ਦੇ ਘਰਾਂ 'ਚ ਜਾ ਕੇ ਦਸਤਾਰਾਂ ਇਕੱਠੀਆਂ ਕਰ ਲਓ। ਅੱਜ ਦੇ ਅਖਬਾਰਾਂ 'ਚ ਤਾਂ ਇੱਕ ਅਜੀਬੋ ਗਰੀਬ ਜੀ ਖਬਰ ਛਪੀ ਹੈ, ਜਗਰਾਓਂ ਇਲਾਕੇ ਦੇ ਵਿੱਚ ਨਾਨਕਸਰੀਆਂ ਦਾ ਇੱਕ 13 ਮੰਜ਼ਿਲਾ ਸਥਾਨ ਆ, ਝੋਰੜਾ ਪਿੰਡ ਆ, ਰਾਏਕੋਟ ਦੇ ਕੋਲੇ, ਲੰਮੇ ਜੱਟਪੁਰੇ ਕੋਲੇ, ਮਹਿੰਦੀਆਣਾ ਸਾਹਿਬ ਦੇ ਨੇੜੇ। ਇਸ ਸਥਾਨ ਦੇ ਉੱਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਪਹੁੰਚੇ ਸੀਗੇ। ਇਹਦੇ ਬਾਰੇ ਕਹਿੰਦੇ ਆ ਵੀ ਜਿਹੜਾ ਸੰਤ ਬਾਬਾ ਨਾਰਾਇਣ ਸਿੰਘ ਹੈ, ਉਹਨਾਂ ਨੇ ਲਗਾਤਾਰ 7 ਸਾਲ ਪਿੰਡ ਝੋਰੜਾ ਤੋਂ ਨਾਨਕਸਰ ਤੱਕ 24 ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ ਜਲ ਦੀ ਗਾਗਰ ਦੀ ਸੇਵਾ ਕੀਤੀ ਸੀ। ਇਸ ਸਥਾਨ ਦੇ ਉੱਤੇ ਕੱਲ ਨਾਨਕਸਰ ਦੇ ਸਥਾਨ ਤੇ ਕੁਲਦੀਪ ਸਿੰਘ ਗੜਗੱਜ ਗਏ ਸੀ। ਸੰਤ ਸਮਾਜ ਦਾ, ਸਾਧ ਬਾਬਿਆਂ ਦਾ, ਨਾਨਕਸਰੀਆਂ ਦਾ ਇਹ ਮੇਨ ਸਥਾਨ। ਹੁਣ ਗੱਲ ਇਹ ਹੈ ਵੀ ਇੱਕ ਪਾਸੇ ਤਾਂ ਮਿਸ਼ਨਰੀ ਭਾਈਚਾਰੇ ਦੇ ਖਿਆਲਾਤ ਸਾਧਾਂ ਬਾਬਿਆਂ ਬਾਰੇ, ਡੇਰਿਆਂ ਬਾਰੇ, ਜਾਂ ਖਾਸ ਤੌਰ ਤੇ ਜਿਹੜੇ ਨਾਨਕਸਰ ਵਰਗੀਆਂ ਸੰਸਥਾਵਾਂ ਮਰਿਆਦਾ ਦੇ ਮਸਲੇ ਉੱਤੇ ਕਈ ਪੰਗੇ ਖੜੇ ਕਰਦੀਆਂ ਨੇ, ਕਿਉਂਕਿ ਜਿਸ ਤਰੀਕੇ ਨਾਲ ਨਾਨਕਸਰ ਵਾਲਿਆਂ ਨੇ ਬੀਤੇ ਦੌਰ ਦੇ ਵਿੱਚ ਬਹੁਤ ਸਾਰਾ ਕੁਝ ਇਹੋ ਜਿਹਾ ਕੀਤਾ, ਕਤਰਿਆ ਹੋਇਆ, ਜਿਹੜਾ ਸਿੱਖ ਰਵਾਇਤ ਦੇ ਬਿਲਕੁਲ ਉਲਟ ਆ। ਕਦੇ ਕਹਿੰਦੇ ਜੀ ਠਾਠ ਆ, ਇਹਦਾ ਗੁਰਦੁਆਰਾ ਨਹੀਂ ਹੈਗਾ, ਕਦੇ ਕਹਿੰਦੇ ਜੀ ਇੱਥੇ ਲੰਗਰ ਨਹੀਂ ਚੱਲਣਾ, ਕਦੇ ਕਹਿੰਦੇ ਆ ਦੇਗ ਤੇਗ ਫਤਿਹ ਦੀ ਜਿਹੜੀ ਗੱਲ ਆ ਉਹਨੂੰ ਨਹੀਂ ਅਸੀਂ ਮੰਨਣਾ, ਕਦੇ ਇਹਨਾਂ ਦਾ ਗੁਟਕਿਆਂ ਦੀ ਬਾਣੀ ਦੇ ਮਸਲੇ ਉੱਤੇ ਕੋਈ ਮਸਲਾ ਅਕਾਲ ਤਖਤ ਤੇ ਆ ਜਾਂਦਾ। 84 ਮੌਕੇ ਵੀ ਉਹਨਾਂ ਦਾ ਰੋਲ ਗਲਤ ਸੀ। ਤੇ ਜੈਸ ਨਾਨਕਸ਼ਾਹੀ ਕੈਲੰਡਰ ਦੇ ਮਸਲੇ ਉੱਤੇ ਸਾਰੀ ਕੌਮ ਜਿਹੜੀ ਆ ਇਕਜੁੱਟ ਤੇ ਇੱਕ ਮਤ ਹੋ ਕੇ 2003 ਤੋਂ ਕਈ ਸਾਲ ਦਿਨ ਤਿਉਹਾਰ ਮਨਾਉਂਦੀ ਰਹੀ। ਉਸ ਕੈਲੰਡਰ ਦਾ ਭੋਗ ਪਾਉਣ ਲਈ RSS ਨੇ ਨਾਨਕਸਰੀਆਂ ਨੂੰ ਵਰਤਿਆ ਸੀ। ਇਹ ਗੱਲ ਆਪਦੀ ਥਾਂ ਤੇ ਸੱਚੀ ਹੈ ਕਿ ਸੰਤ ਸਮਾਜ ਦੇ ਮੁਖੀ ਹੋਣ ਦੇ ਨਾਤੇ ਦਮਦਮੀ ਟਕਸਾਲ ਵਾਲੇ ਬਾਬੇ ਹਰਨਾਮ ਸਿੰਘ ਨੂੰ ਸੰਗਤ ਵਿੱਚ ਇਸ ਗੱਲ ਦੇ ਲਈ ਸਦਾ ਹੀ ਨਿਸ਼ਾਨੇ ਤੇ ਲਿਆ ਜਾਂਦਾ ਹੈ ਕਿ ਇਹਨਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਵਾਇਆ। ਪਰ ਇਹ ਗੱਲ ਆਪਣੇ ਤੌਰ ਦੇ ਉੱਤੇ ਪਤਾ ਹੈ ਕਿ ਅਸਲ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਭੋਗ ਨਾਨਕਸਰੀਆਂ ਨੇ ਪਵਾਇਆ ਸੀ। ਨਾਨਕਸਰੀਆਂ ਦੇ ਸਾਰੇ ਹਿਸਾਬ ਕਿਤਾਬ ਦੇ ਵਿੱਚ ਬਾਦਲ ਪਰਿਵਾਰ ਦਾ ਬਹੁਤ ਵੱਡਾ ਹੱਥ ਹੈ। ਇਹ ਹੱਥ ਕਿੱਧਰੋਂ ਕਿੱਧਰ ਨੂੰ ਜਾਂਦਾ, ਇਹਦੇ ਬਾਰੇ ਬੀਬੀ ਹਰਸਿਮਰਤ ਕੌਰ ਦੇ ਇਹਨਾਂ ਨਾਨਕਸਰੀਆਂ ਨਾਲ ਜਿਹੜੇ ਰਿਸ਼ਤੇ ਆ, ਸੰਬੰਧ ਨੇ, ਉਹ ਵੀ ਇੱਕ ਐਂਗਲ ਆ, ਇੱਕ ਨਜ਼ਰੀਆ। ਤੇ ਇੱਕ ਨਸ਼ਿਆਂ ਦੇ ਮਾਮਲੇ 'ਚ, ਹੈਰੋਇਨ ਤੇ ਹੋਰ ਨਸ਼ਿਆਂ ਦੇ ਮਾਮਲੇ 'ਚ ਇੱਕ ਸਰਪੰਚ
ਰੌਣੋ ਪਿੰਡ ਦਾ ਸਰਪੰਚ, ਸ਼ਾਇਦ ਗੁਰਦੀਪ ਸਿੰਘ ਉਹਦਾ ਨਾਂ ਸੀ ਮੁੰਡੇ ਦਾ, ਜਿਹੜਾ ਨਾਨਕਸਰੀਏ ਇੱਕ ਸਾਧ ਦਾ ਭਾਣਜਾ ਦੱਸਿਆ ਜਾਂਦਾ ਰਿਹਾ ਹੈ, ਉਹਦੇ ਬਾਰੇ ਵੀ ਲੋਕਾਂ 'ਚ ਇਹੀ ਚਰਚਾ ਵੀ ਇਹ ਬਾਦਲ ਕਿਆਂ ਨਾਲ ਤਾਰਾਂ ਜੁੜਦੀਆਂ ਨੇ। ਕੁੱਲ ਮਿਲਾ ਕੇ ਨਾਨਕਸਰੀਏ ਕੋਈ ਇਹੋ ਜਿਹੀ ਬਿਰਤੀ ਜਾਂ ਇਹੋ ਜਿਹੀ ਗੱਲ ਨਹੀਂ ਰਹੇ ਹੈਗੇ ਵੀ ਜਿਨ੍ਹਾਂ ਦੇ ਉੱਤੇ ਕੋਈ ਦਾਗ ਹੀ ਨਹੀਂ। ਤੇ ਨਾਨਕਸਰੀਆਂ ਦਾ ਮਿਸ਼ਨਰੀਆਂ ਨਾਲ ਤਾਂ ਕੋਈ ਤਾਣਾ ਪੇਟਾ, ਕੋਈ ਹਿਸਾਬ ਦੇ ਬਣਦਾ ਹੀ ਨਹੀਂ। ਪਰ ਜਿਵੇਂ ਕਹਿੰਦੇ ਹੁੰਦੇ ਆ, ਲੋੜ ਪੈ ਗਈ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ, ਤੇ ਨਾਨਕਸਰੀਆਂ ਦੇ ਵੀ ਜਾ ਕੇ ਹਾਜ਼ਰੀ ਲਵਾ ਜਾਂਦੀ। ਉਹ ਜਿਵੇਂ ਕਹਿੰਦੇ ਆ, ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਮਤਲਬ ਕਿ ਇਹੋ ਜਿਹੀ ਜਥੇਦਾਰੀ ਕੀ ਚਟਣੀ ਆ ਜਿਹੜੀ ਤੁਹਾਨੂੰ ਤੁਹਾਡੇ ਜ਼ਮੀਰ ਤੋਂ ਹੀ ਮਾਰ ਦੇਵੇ। ਜਥੇਦਾਰ ਕੁਲਦੀਪ ਸਿੰਘ ਗੜਗੱਜ ਅੱਜ ਜਥੇਦਾਰ ਹੈ। ਜਿਹੜੇ ਸਾਡੇ ਸਰੋਤੇ ਆ ਉਹਨਾਂ ਚੋਂ ਮੈਨੂੰ ਨਹੀਂ ਲੱਗਦਾ ਕਦੇ ਕਿਸੇ ਨਾਲ ਉਹਦਾ ਵਾਹ ਪਿਆ ਹੋਵੇ। ਸਾਡਾ ਉਹਦੇ ਨਾਲ, ਮੇਰਾ ਉਹਦੇ ਨਾਲ ਵਾਹ ਵਸਤਾ ਪੈਂਦਾ ਰਿਹਾ। ਚਲੋ ਉਹਦੇ ਦਾ ਸਤਿਕਾਰ ਕਰਨਾ ਚਾਹੀਦਾ, ਚਾਹੇ ਉਹ ਜਾਲੀ ਆ ਤੇ ਚਾਹੇ ਅਸਲੀ ਆ। ਇੱਕ ਵਾਰੀ ਤਾਂ ਇੱਕ ਧਿਰ ਨੇ ਉਹਨੂੰ ਜਥੇਦਾਰ ਲਾਤਾ, ਆਪਾਂ ਜਥੇਦਾਰ ਗੜਗੱਜ ਕਹਿ ਕੇ ਚੇਤੇ ਕਰਦੇ। ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਚਾਰਧਾਰਕ ਤੌਰ ਦੇ ਉੱਤੇ ਕਦੇ ਵੀ ਇਹੋ ਜਿਹੀ ਬਿਰਤੀ ਵਾਲਾ ਨਹੀਂ ਹੈਗਾ ਜਿਹੋ ਜਿਹੀ ਅੱਜ ਉਹਦੀ ਖਬਰ ਲੱਗੀ ਹੋਈ ਆ ਵੀ ਉਹ ਨਾਨਕਸਰੀਆਂ ਦੇ ਡੇਰੇ 'ਚ ਖੜਾ ਉੱਥੇ। ਇਹ ਤੇ ਇਹੋ ਜਿਹੇ ਹੋਰ ਕਈ ਕੰਮ ਉਹਦੇ ਤੋਂ ਇਹ ਹਾਲਾਤ ਕਰਵਾਉਣਗੇ ਕਿ ਜੇ ਤੂੰ ਜਥੇਦਾਰੀ ਬਰਕਰਾਰ ਰੱਖਣੀ ਆ। ਕਿਉਂਕਿ ਇਸ ਮੌਕੇ ਨਾਨਕਸਰੀਆਂ ਦੇ ਡੇਰੇ 'ਚ ਜਥੇਦਾਰ ਗੜਗੱਜ ਦੀ ਹਾਜ਼ਰੀ ਦੇ ਅਰਥ ਕੀ ਨੇ? ਇਹ ਬਾਦਲ ਕਿਹਾ ਦੀ ਉਹ ਚਾਲ ਆ, ਇੱਕ ਪਾਸੇ ਸੰਤ ਸਮਾਜ ਵਾਲੇ ਜਿਹੜੇ ਬਾਬੇ ਹਰਨਾਮ ਸਿੰਘ ਵਾਲੀ ਧਿਰ ਵਾ, ਉਹ ਮੁਸ਼ਕਲ ਖੜੀ ਕਰ ਰਹੀ ਆ, ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਹੋਇਆ। ਉਹ ਜਿਹੜੇ ਨਾਨਕਸਰੀਏ ਟਕਸਾਲ ਦੇ ਨਾਲ ਮਿਲ ਕੇ ਬਾਦਲ ਕਿਆਂ ਦੇ ਕਿਸੇ ਵੇਲੇ ਨਾਲ ਚੱਲਦੇ ਰਹੇ, ਉਹ ਇਸ ਜਥੇਦਾਰ ਗੜਗੱਜ ਦੀ ਹਾਜ਼ਰੀ ਲਵਾ ਕੇ ਬਾਬੇ ਧੁੰਮੇ ਨੂੰ ਸੁਨੇਹਾ ਲਾਇਆ ਜਾ ਰਿਹਾ ਕਿ ਭਾਈ ਨਾਨਕਸਰੀਏ ਤਾਂ ਸਾਡੇ ਨਾਲ ਨੇ, ਇਹ ਨਹੀਂ ਤੇਰੇ ਨਾਲ ਆਉਂਦੇ। ਇਵੇਂ ਕਈ ਹੋਰ ਸਾਧ ਬਾਬੇ, ਕਈ ਸਿਆਸੀ ਭਲਵਾਨ, ਕਈ ਹੋਰ ਉਹਨਾਂ ਤੱਕ ਅਪਰੋਚ ਕਰਕੇ ਜਿਨ੍ਹਾਂ ਬਾਰੇ ਬਾਬੇ ਹਰਨਾਮ ਸਿੰਘ ਨੂੰ ਲੱਗਦਾ ਸੀ ਜਾਂ ਉਹਨਾਂ ਨੂੰ ਯਕੀਨ ਕਰਾਇਆ ਸੀ ਵੀ ਅਸੀਂ ਤੇਰੇ ਨਾਲ ਆ ਬਾਬਾ ਜੀ, ਉਹਨਾਂ ਸਾਰਿਆਂ ਨੂੰ ਬਾਦਲ ਵਾਲੀ ਧਿਰ ਜਿਹੜੀ ਆ ਉਹ ਆਪਦਾ ਪ੍ਰਭਾਵ ਵਰਤ ਕੇ ਦੂਰ ਕਰ ਰਹੀ ਹੈ। ਚਲੋ ਇਹ ਚਾਲਾਂ ਤਾਂ ਚੱਲਣੀਆਂ ਨੇ, ਪਰ ਗੱਲ ਇਹ ਹੈ ਵੀ ਚਾਹੇ ਥੋੜਾ ਹੋਵੇ ਇਕੱਠ ਤੇ ਚਾਹੇ ਹੋਵੇ ਬਹੁਤਾ। ਬਾਬਾ ਹਰਨਾਮ ਸਿੰਘ, ਬਾਬਾ ਬਲਵੀਰ ਸਿੰਘ, ਇਹ ਦੋਨੇ ਬਾਬੇ ਤੇ ਇਹਨਾਂ ਦੇ ਸੰਗੀ ਸਾਥੀ ਜੇ ਹੋਰ ਬਹੁਤਾ ਨਹੀਂ ਤਾਂ 1000-2000 ਦਾ ਸਿੱਖ ਇਕੱਠਾ ਕਰ ਹੀ ਲੈਣਗੇ, ਵੱਧ ਵੀ ਹੋ ਸਕਦਾ। ਇੰਨਾ ਕੁ ਜਿਹੜਾ ਸੰਗਤ ਦਾ ਇਕੱਠ ਹੈ, ਜੇਕਰ ਉੱਥੇ ਕੋਈ ਮਾੜੀ ਚੰਗੀ ਗੱਲ ਵਾਪਰ ਜੇ, ਹਾਲਾਂਕਿ ਖਾਲਸਾ ਪੰਥ ਨੂੰ ਤਾਂ ਸਪਸ਼ਟ ਤੌਰ ਤੇ ਪਤਾ, ਕੋਈ ਲੁੱਕ ਲਪੇਟ ਨਹੀਂ ਹੈ, ਸਭ ਨੂੰ ਪਤਾ ਕਿ ਇਹ ਇੱਕੋ ਇੱਕ ਵੇਲੇ ਦਾ ਇਕੱਠਾ ਹੀ ਸੀ। ਬੀਜੇਪੀ ਵੀ, ਜਿਹੜੀ ਬੀਜੇਪੀ ਦਾ ਨਾਂ ਲੈ ਕੇ ਅੱਜ ਖਾਲਸਾ ਪੰਥ ਨੂੰ ਬਲੈਕਮੇਲ ਕਰਨ ਨੂੰ ਫਿਰਦੇ ਹੈ ਬਾਦਲ ਦਲੀਏ, ਕਿ ਜੇ ਤੁਸੀਂ ਸਾਨੂੰ ਸੱਤਾ ਨਾ ਦਿੱਤੀ ਨਾ, ਜੇ ਤੁਸੀਂ ਸਾਡੇ ਜੁੱਤੀਆਂ ਮਾਰ ਕੇ ਜਲੀਲ ਕਰਕੇ ਘਰਾਂ ਨੂੰ ਤੋਰਤਾ, ਫਿਰ ਬੀਜੇਪੀ ਆ ਜਾਊਗੀ। ਫਿਰ ਬੀਜੇਪੀ ਦੇ ਜਿਹੜੇ ਆ ਮੂਹਰੇ ਲਾਏ ਹੋਏ ਸਿੱਖ ਉਹ ਆ ਜਾਣਗੇ ਜੀ ਮੂਹਰੇ। ਉਹ ਭਾਈ ਪਹਿਲਾਂ ਵੀ ਤਾਂ ਬੀਜੇਪੀ ਨਾਲ ਮਿਲ ਕੇ ਤੁਸੀਂ ਇੱਥੇ ਸੱਤਾ ਹੰਢਾਈ ਆ। ਸੋ ਜਿਹੜੀ ਬੀਜੇਪੀ, ਜਿਹੜਾ ਬਾਦਲ ਦਲ, ਜਿਹੜਾ ਸੰਤ ਸਮਾਜ, ਜਿਹੜਾ ਬਾਬਾ ਬਲਵੀਰ ਸਿੰਘ, ਜਿਹੜਾ ਬਾਬਾ ਹਰਨਾਮ ਸਿੰਘ ਤੇ ਹੋਰ ਸਾਰੇ ਇਕੱਠੇ ਸੀ, ਅੱਜ ਆਪੋ ਆਪਣੇ ਸਵਾਰਥਾਂ ਕਰਕੇ ਲੜੇ ਹੋਏ ਨੇ। ਇਹ ਜੇ ਗੱਲ ਨੂੰ ਸੌਖਾ ਸਮਝਣਾ ਹੋਵੇ, ਵੈਸੇ ਤਾਂ ਇਹ ਕੋਈ ਅਲਜਬਰਾ ਨਹੀਂ ਐਡਾ। ਜਦੋਂ 1857 ਦੇ ਗਦਰ ਦੇ ਬਾਰੇ ਭਾਰਤ ਦੇ ਵਿੱਚ ਥਾਂ ਥਾਂ ਤੇ ਸਿੱਖਾਂ ਨੂੰ ਭੰਡਿਆ ਜਾਂਦਾ ਰਿਹਾ ਹੈ, ਜਿੱਥੇ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਵੀ ਲਿਖਿਆ ਜਾਂਦਾ ਗਦਰ ਦੇ ਫੇਲ ਹੋਣ ਦੇ ਕਾਰਨ, ਉਹਦੇ 'ਚ ਇੱਕ ਕਾਰਨ ਇਹ ਜਣਾਇਆ ਜਾਂਦਾ ਹੈ ਕਿ ਜੀ ਸਿੱਖਾਂ ਨੇ ਸਾਥ ਨਹੀਂ ਸੀ ਦਿੱਤਾ, ਨਹੀਂ ਤਾਂ ਅੰਗਰੇਜ਼ ਉਦੋਂ ਹੀ ਗਲੋਂ ਲਾਹ ਦੇਣੇ ਸੀ।
ਉਹਦੇ ਬਾਰੇ ਡਾਕਟਰ ਗੰਡਾ ਸਿੰਘ ਨੇ ਜਾਂ ਹੋਰ ਸਿੱਖ ਵਿਦਵਾਨਾਂ ਨੇ ਬਾਅਦ ਵਿੱਚ ਹਿੰਦੂ ਤਵੀਆਂ ਦੇ ਜਦੋਂ ਪ੍ਰਖੱਚੇ ਉਡਾਏ, ਉਹਨਾਂ ਨੇ ਇਹੀ ਕਿਹਾ ਵੀ ਸ਼ੁਕਰ ਕਰੋ ਅਸੀਂ ਤੁਹਾਡੇ ਜੁੱਤੀਆਂ ਨਹੀਂ ਮਾਰੀਆਂ। ਇਹ ਗੱਲ ਕਿਉਂ ਕਹੀ ਸੀ? ਬਈ 1849 ਜਾਂ 1857 ਤੋਂ ਪਹਿਲਾਂ ਜਿੰਨੀਆਂ ਵੀ ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਜੰਗਾਂ ਹੋਈਆਂ, ਐਂਗਲੋ ਸਿੱਖ ਵਾਰ, ਉਹ ਸਾਰੀਆਂ ਵਿੱਚ ਅੰਗਰੇਜ਼ ਦੀ ਫੌਜ ਤਾਂ ਥੋੜੀ ਜਿਹੀ ਸੀ ਸਾਡੇ ਖਿਲਾਫ ਜਿਹੜੇ ਲੜਨ ਆਏ ਸੀ। ਬਾਕੀ ਜਿਹੜਾ ਲਾਣਾ ਬਾਣਾ ਸਾਰੇ ਭਾਰਤ ਦੀਆਂ ਦੇਸੀ ਰਿਆਸਤਾਂ ਉਹ ਸਾਡੇ ਨਾਲ ਲੜਨ ਆਏ ਸੀ। ਸਾਡੇ ਨਾਲੇ ਇੱਕ ਕਾਲਿਆਂ ਵਾਲਾ ਖੂਹ ਵੱਜਦਾ ਵੀ ਜਿੱਥੇ ਕਾਲੇ ਯਾਨੀ ਕਿ ਭਾਰਤੀ ਫੌਜੀ ਜਿਹੜੇ ਆ ਉਹ ਮਰੇ ਸੀ, ਕਿਉਂਕਿ ਗੋਰੀ ਫੌਜ ਸੀ, ਇੱਕ ਕਾਲੀ ਫੌਜ ਸੀ। ਕਾਲੇ ਮਤਲਬ ਭਾਰਤੀ। ਇਹ ਜਿਹੜੇ ਲੋਕ ਸਾਡੇ ਖਾਲਸਾ ਰਾਜ ਨੂੰ ਖਤਮ ਕਰਨ ਲਈ ਇੱਥੇ ਵਾਰ-ਵਾਰ ਆਉਂਦੇ ਰਹੇ, ਉਹ 1849 ਤੋਂ 7-8 ਸਾਲ ਬਾਅਦ 1857 ਚ ਆਪਸ ਵਿੱਚ ਹੀ ਲੜ ਪਏ। ਤੇ ਸਾਡਾ ਕੀ ਦਿਮਾਗ ਹਿੱਲਿਆ ਹੋਇਆ ਸੀ ਸਿੱਖਾਂ ਦਾ ਕਿ ਅਸੀਂ ਕਿਸੇ ਇੱਕ ਧਿਰ ਦਾ ਸਾਥ ਦਿੰਦੇ। ਸੋ 1857 ਦੇ ਗਦਰ ਮੌਕੇ ਮਾੜਾ ਤਾਂ ਉਹ ਸਿੱਖ ਆ ਜਿਹਨੇ ਕਿਸੇ ਧਿਰ ਦਾ ਸਾਥ ਦਿੱਤਾ ਹੋਵੇ। ਜਿਹੜੇ ਸਿੱਖਾਂ ਨੇ ਇਸ ਰੌਲੇ ਤੋਂ ਆਪਦੇ ਆਪ ਨੂੰ ਨਿਰਲੇਪ ਰੱਖਿਆ ਉਹ ਤਾਂ ਬੜੇ ਵਧੀਆ ਨੇ। ਸੋ ਕੱਲ ਦਾ ਜਿਹੜਾ ਰੌਲਾ ਗੋਲਾ ਉਹਦੇ ਵਾਸਤੇ ਇੱਕ ਪੱਖ ਇਹ ਵੀ ਆ ਕਿ ਜਿਹੜਾ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਆਪਸ ਵਿੱਚ ਹੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਭਿੱਛੜ ਪੈਣ ਜਾ ਰਿਹਾ, ਇਹ ਸਾਰੇ ਉਹੀ ਨੇ ਜਿਹੜੇ ਬੀਤੇ ਦੌਰ ਵਿੱਚ ਇਕੱਠੇ ਸੀ ਤੇ ਆਪਸ ਵਿੱਚ ਹੀ ਅੱਜ ਜੁੰਡ ਮਜੁੰਡੀ ਹੋਣ ਜਾ ਰਹੇ। ਸੋ ਜਿਹੜਾ ਇਸ ਮਾਹੌਲ ਦੇ ਵਿੱਚ ਉੱਥੇ ਇਹਨਾਂ ਬਾਦਲ ਦਲਿਆਂ ਨੇ ਚੱਕਰਵਿਊਹ ਬਣਾ ਦਿੱਤਾ ਜਿਹਦੇ ਚੋਂ ਹੁਣ ਆਪ ਵੀ ਨਿਕਲਣ ਜੋਗੇ ਨਹੀਂ ਰਹੇ। ਅੱਜ ਇੱਕ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਰਿਪੋਰਟ ਜ਼ਾਹਿਰ ਹੋਈ ਹੈ। ਸਰਬਜੀਤ ਸਿੰਘ ਵੇਰਕਾ, ਰਾਜਵਿੰਦਰ ਸਿੰਘ ਬੈਂਸ ਜਿਹੜੇ ਜਸਟਿਸ ਅਜੀਤ ਸਿੰਘ ਬੈਂਸ ਦੇ ਸਪੁੱਤਰ ਹੈ, ਹਾਈ ਕੋਰਟ ਦੇ ਵਕੀਲ ਨੇ, ਤੇ ਹੋਰ ਸੱਜਣ ਪੰਜਾਬ ਮਨੁੱਖੀ ਅਧਿਕਾਰ ਆਰਗੇਨਾਈਜੇਸ਼ਨ ਬਣਾ ਕੇ ਬੜਾ ਸੁਚੱਜਾ ਕੰਮ ਕਰ ਰਹੇ ਨੇ। ਖਾਸ ਤੌਰ ਦੇ ਉੱਤੇ ਜਿਹੜੇ ਸਾਡੇ ਭਰਾਵਾਂ ਉੱਤੇ ਸਿੱਖਾਂ ਉੱਤੇ ਜ਼ੁਲਮ ਹੁੰਦਾ ਹੈ ਉਹਦੇ ਮਸਲੇ ਉੱਤੇ ਜਾਂ ਜਿਹੜੇ ਪੁਰਾਣੇ ਕੇਸ ਨੇ ਉਹਨਾਂ ਉੱਤੇ ਬੜਾ ਉਹਨਾਂ ਦਾ ਯੋਗਦਾਨ ਹੈ। ਉਹਨਾਂ ਨੇ ਜਿਹੜੀ ਜਥੇਦਾਰ ਹਰਪ੍ਰੀਤ ਸਿੰਘ ਦੇ ਮਸਲੇ ਉੱਤੇ ਰਿਪੋਰਟ ਜ਼ਾਹਿਰ ਕੀਤੀ ਆ, ਉਹਦੀ ਬੜੀ ਚਰਚਾ। ਇਸ ਰਿਪੋਰਟ ਦੇ ਬਾਰੇ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਬੜੀ ਉਡੀਕ ਸੀ ਇਹਦੀ, ਕਿਉਂਕਿ ਜਦੋਂ ਬਲਟੋਹੇ ਨੇ ਤੇ ਇੱਕ ਪਰਮਬੰਸ ਸਿੰਘ ਬੰਟੀ ਰਮਾਣਾ ਇਹਨਾਂ ਨੇ ਰਲ ਮਿਲ ਕੇ ਜਥੇਦਾਰ ਹਰਪ੍ਰੀਤ ਸਿੰਘ ਦੇ ਸਾਧੂ ਗੁਰਪ੍ਰੀਤ ਸਿੰਘ ਨੂੰ ਮੂਹਰੇ ਲਾ ਕੇ ਯਾਨੀ ਹਰਪ੍ਰੀਤ ਸਿੰਘ ਦੇ ਖਿਲਾਫ ਮਾਹੌਲ ਸਿਰਜਿਆ। ਇਹ ਸਾਰੀ ਕਹਾਣੀ ਜਿਹੜੀ ਆ ਇਸ ਰਿਪੋਰਟ ਦੇ ਵਿੱਚ ਜਿੰਨੇ ਵੀ ਜਿਹੜੇ ਦਮਗੱਜੇ, ਜਿਹੜੇ ਵੀ ਝੂਠ, ਜਿਹੜੇ ਵੀ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਲਾਏ ਗਏ ਸੀ ਉਹਨਾਂ ਸਾਰਿਆਂ ਦਾ ਭੋਗ ਪਾਤਾ ਤੇ ਕੱਲੀ ਕੱਲੀ ਗੱਲ ਦਾ ਇੰਨਾ ਵਿਸਥਾਰ ਨਾਲ ਜਵਾਬ ਦਿੱਤਾ ਹੋਇਆ ਹੈ ਬਈ ਕੋਈ ਕਹਿਣ ਸੁਣਨ ਵਾਲੀ ਕਸਰ ਹੀ ਨਹੀਂ ਰਹੀ। ਸੋ ਜਿਹੜੀ ਰਿਪੋਰਟ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਆਈ ਆ, ਇਹਦੇ ਵਿੱਚ ਸਾਫ਼ ਦਿਖਦਾ ਕਿ ਪਹਿਲਾਂ ਹੀ ਮਿਥ ਲਿਆ ਗਿਆ ਸੀ। ਜਿਵੇਂ ਪਹਿਲਾਂ ਗੋਲੀ ਮਾਰ ਲਓ ਕੰਧ 'ਚ, ਫਿਰ ਉਹਦੇ ਆਲੇ ਦੁਆਲੇ ਗੋਲਦਾਰਾ ਮਾਰ ਕੇ ਕਹਿ ਦੋ ਵੀ ਦੇਖ ਮੇਰਾ ਨਿਸ਼ਾਨਾ ਕਿੰਨਾ ਪੱਕਾ, ਗੋਲੀ ਦਾਇਰੇ ਦੇ ਵਿੱਚ ਲੱਗੀ। ਬਿਲਕੁਲ ਇਵੇਂ ਦਾ ਹੀ ਕੰਮ ਕਿ ਪਹਿਲਾਂ ਹੀ ਮਿਥ ਲਿਆ ਕਿ ਗੱਲਾਂ ਹੀ ਉਹ ਲਿਖੋ ਜਿਹੜਾ ਉਹ ਮਰਜ਼ੀ ਜੋੜੀ ਚੱਲੋ, ਆਪਾਂ ਗਿਆਨੀ ਹਰਪ੍ਰੀਤ ਸਿੰਘ ਦਾ ਜਲੂਸ ਕੱਢਣਾ ਤੇ ਜਿਹੜਾ ਰਿਪੋਰਟ ਪੜ੍ਹ ਕੇ ਬੰਦਾ ਇਹ ਕਹੇ ਵੀ ਇਹਨੂੰ ਫਾਰਗ ਕਰੋ। ਸੋ ਉਸ ਤਰੀਕੇ ਦੀ ਰਿਪੋਰਟ ਤਿਆਰ ਕਰ ਲਈ, ਉਹਦੇ ਕੋਈ ਸਬੂਤ, ਕੋਈ ਉਹਦੀ ਜਿਵੇਂ ਕਹਿੰਦੇ ਆ ਇਲਜ਼ਾਮ ਨੂੰ ਪੁਖਤਾ ਕਰਨ ਲਈ ਕੋਈ ਗੱਲ, ਉਹਦੀ ਕੋਈ ਲੋੜ ਨਹੀਂ ਸਮਝੀ। ਹੁਣ ਉਹ ਸਾਰੀਆਂ ਗੱਲਾਂ ਦਾ ਕ੍ਰਾਸ ਕਾਟੀ ਮਾਰ ਦਿੱਤੀ ਆ ਇਸ ਜਾਂਚ ਰਿਪੋਰਟ ਨੇ, ਪੜਤਾਲੀਆ ਰਿਪੋਰਟ ਨੇ। ਕੱਲ ਨੂੰ ਇਸ ਰਿਪੋਰਟ ਦੀਆਂ ਕਾਪੀਆਂ ਜੇਕਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੈਂਬਰ ਲੈ ਕੇ ਪਹੁੰਚ ਗਏ ਜਾਂ ਉੱਥੇ ਸੰਗਤਾਂ 'ਚ ਵੰਡੀਆਂ ਗਈਆਂ ਤਾਂ ਜਿਹੜਾ ਇਹਨਾਂ ਨੇ ਅੰਤਰੰਗ ਕਮੇਟੀ ਵਾਲੇ ਮੈਂਬਰਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਉਣ ਦਾ ਫੈਸਲਾ ਕੀਤਾ, ਫਿਰ ਤਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਈ ਕਸੂਤਾ ਹੋ ਜੂ। ਲੋਕ ਉਹਦੇ ਮੂੰਹ 'ਚ ਹੱਥ ਦੇ ਕੇ ਰਿਪੋਰਟ ਫੜਾ ਕੇ ਪੁੱਛਣਗੇ ਵੀ ਆਹ ਭਰਾਵਾ ਦੱਸ ਆਹ ਕੀ ਲਿਖਿਆ ਹੋਇਆ ਤੇ ਤੁਸੀਂ ਕੀ ਕਹੀ ਜਾਂਦੇ ਸੀ ਜਦੋਂ ਉਹਨੂੰ ਲਾਇਆ। ਸੋ ਕੁੱਲ ਮਿਲਾ ਕੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਬੜਾ ਕਸੂਤਾ
ਜਿਹੜਾ ਗਿਆਨੀ ਰਘਵੀਰ ਸਿੰਘ ਵਾਲਾ, ਉਹਦੀ ਤਾਂ ਜਿਹੜੀ ਸੱਟ ਵਾ ਉਹ ਘਟੀ ਹੋਈ ਆ, ਕਿਉਂਕਿ ਉਹ ਗਿਆਨੀ ਰਘਵੀਰ ਸਿੰਘ ਦਰਬਾਰ ਸਾਹਿਬ ਦੇ ਵਿੱਚ ਹੈਡ ਗ੍ਰੰਥੀ ਵੀ, ਉਹ ਆਪਦਾ ਜੌਬ ਕਰੀ ਜਾਂਦੇ ਆ। ਪਰ ਗਿਆਨੀ ਸੁਲਤਾਨ ਸਿੰਘ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਵਿਚਾਰੇ ਦਾ ਕਸੂਰ ਕੀ ਹੈ। ਉਹ ਸਿਰਫ ਇਸ ਕਰਕੇ ਰਗੜ ਦਿੱਤਾ ਹੈ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਵੀਰ ਸਿੰਘ ਦੀ ਬੋਲੀ ਬੋਲਦਾ। ਹੁਣ ਦੱਸੋ, ਜਿਸ ਕੌਮ ਦੀ ਸਭ ਤੋਂ ਸੁਪਰੀਮ ਸੀਟ ਆ ਜਿਹੜੀ ਪੰਜ ਸਿੰਘ ਸਾਹਿਬਾਨ ਅਕਾਲ ਤਖਤ ਸਾਹਿਬ, ਉਹਨਾਂ ਨੂੰ ਬਾਦਲ ਦਲੀਆਂ ਨੂੰ ਇਹ ਹੱਕ ਮਿਲਿਆ ਹੋਇਆ ਹੋਵੇ ਜਿੱਥੇ ਕਿ ਜਦੋਂ ਜੀ ਕਰਦਾ ਲਾ ਕੇ ਘਰ ਨੂੰ ਤੋਰ ਦੂ। ਜਿਹੜੀਆਂ ਜਾਂਚਾਂ ਕਰਵਾਈਆਂ ਜਾਂਦੀਆਂ ਨੇ, ਉਸ ਰਘੂਜੀਤ ਵਿਰਕ ਨੂੰ ਇੰਚਾਰਜ ਬਣਾਇਆ ਜਾਂਦਾ, ਜਿਹੜਾ ਰਘੂਜੀਤ ਵਿਰਕ ਆਪ ਇਹਨਾਂ ਜਥੇਦਾਰਾਂ ਦੇ ਕੋਲ ਆਪਦੀਆਂ ਗਲਤੀਆਂ ਲਈ ਪੇਸ਼ ਹੋਇਆ ਤੇ ਤਨਖਾਹ ਲੱਗੀ ਹੈ। ਜਦੋਂ ਉਹਦੇ ਅੜਿੱਕੇ ਆਊ ਗੱਲ, ਉਹ ਬਖਸ਼ੂਗਾ। ਸੋ ਕੁੱਲ ਮਿਲਾ ਕੇ ਜਿਹੜਾ ਇਹ ਸਾਰਾ ਬਾਦਲ ਪਰਿਵਾਰ ਦਾ ਖੜਾ ਕੀਤਾ ਹੋਇਆ ਟਟਵਾਇਰ ਆ, ਇਹਦੇ ਨਤੀਜੇ ਵਜੋਂ ਸਾਡੀ ਕੌਮ ਦੀ ਸਥਿਤੀ ਹਾਸੋਹੀਣੀ ਬਣੀ ਹੋਈ। ਸੋ ਕੱਲ ਨੂੰ ਜੇਕਰ ਗਿਆਨੀ ਕੁਲਦੀਪ ਸਿੰਘ ਗੜਗੱਜ ਉੱਥੇ ਪਧਾਰੇ ਤਾਂ ਪੂਰਾ ਖਤਰਾ ਵੀ ਉੱਥੇ ਕੋਈ ਗੜਬੜ ਹੋ ਸਕਦੀ ਹੈ। ਅੱਜ ਇਹਦੇ ਬਾਰੇ ਮੀਡੀਆ 'ਚ, ਅਖਬਾਰਾਂ 'ਚ ਚਰਚਾ ਹੋ ਰਹੀ ਹੈ। ਅਜੇ ਤੱਕ ਇਸ ਗੱਲ ਦੇ ਉੱਤੇ ਕੋਈ ਪੱਕਾ ਪੁਖਤਾ ਨਹੀਂ ਕਿ ਉਹ ਅੰਦਰ ਜਾਣਗੇ ਜਾਂ ਨਹੀਂ। ਜੇ ਨਹੀਂ ਜਾਂਦੇ ਤਾਂ ਔਖਾ, ਤੇ ਜੇ ਜਾਂਦੇ ਆ ਉਦੋਂ ਵੀ ਔਖਾ। ਉੱਪਰੋਂ ਟੇਕ ਸਿੰਘ ਧਨੌਲਾ, ਜਿਹਨੂੰ ਬਰਨਾਲੇ ਇਲਾਕੇ ਦੇ ਵਿੱਚ ਬਾਬਾ ਟੇਕੂ ਕਹਿੰਦੇ ਆ ਲੋਕ, ਕਿਉਂਕਿ ਉਹਨੇ ਕਦੇ ਵੀ ਕੋਈ ਇੱਜ਼ਤ ਸਤਿਕਾਰ ਵਾਲੀ ਕਦੇ ਗੱਲ ਹੀ ਨਹੀਂ ਕੀਤੀ। ਜਿਹੜੀਆਂ ਉਹਦੀਆਂ ਬਾਤਾਂ ਨੇ, ਕੋਈ ਵੀ ਮਾੜੇ ਤੋਂ ਮਾੜਾ ਸਿੱਖ ਵੀ ਮੈਨੂੰ ਨਹੀਂ ਲੱਗਦਾ ਹੈਗਾ ਵੀ ਕਦੇ ਉਹ ਦੁਹਰਾ ਸਕਦਾ ਵੀ ਉਹਦੀਆਂ ਹਰਕਤਾਂ ਬਾਰੇ ਆਪਾਂ ਗੱਲ ਕਰੀਏ। ਪਤਾ ਨਹੀਂ ਉਹ ਚੋਂ ਕੀ ਲੱਭਿਆ ਇਹਨਾਂ ਨੇ ਉਹਨੂੰ ਜਥੇਦਾਰ ਥਾਪਤਾ। ਸੋ ਜਿਹੜਾ ਧਨੌਲਾ ਸਾਹਿਬ ਆ, ਉਹਨੂੰ ਤਾਂ ਅਜੇ ਦਸਤਾਰਬੰਦੀ ਵੀ ਨਹੀਂ ਹੋਈ। ਉਹ ਦਮਦਮਾ ਸਾਹਿਬ ਤੋਂ ਜਥੇਦਾਰ ਦੀ ਪੋਸਟ ਜਿਹੜੀ ਆ, ਉਹ ਤਾਂ ਇੱਕ ਤਰੀਕੇ ਨਾਲ ਅਜੇ ਫਿਰ ਉੱਥੋਂ ਕੋਈ ਆ ਨਹੀਂ ਸਕਦਾ। ਸੋ ਕੱਲ ਦਾ ਜਿਹੜਾ ਬਜਟ ਅਜਲਾਸ ਆ, ਉਹਦੀ ਸਭ ਤੋਂ ਪਹਿਲੀ ਤਾਂ ਇਹੀ ਗੱਲ ਆ ਕਿ ਉੱਥੇ ਜਥੇਦਾਰਾਂ ਦੀ ਹਾਜ਼ਰੀ ਨਾਮੁਮਕਿਨ ਜਿਹਾ ਕੰਮ ਲੱਗਦੀ ਆ, ਤੇ ਜੇ ਕਿਤੇ ਜਥੇਦਾਰ ਆ ਗਏ ਤਾਂ ਸਿਆਪਾ ਪਊਗਾ। ਜਿਹੜੀ ਅਗਲੀ ਗੱਲ ਆ, ਉੱਥੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਤੇ ਇਹ 15 ਮੈਂਬਰੀ ਅੰਤਰੰਗ ਕਮੇਟੀ ਨੇ, ਜਾਣੀ ਕਿ ਬਾਦਲ ਸੈਨਾ ਨੇ ਇਹੀ ਸਟੈਂਡ ਲੈਣਾ ਕਿ ਜੀ ਇਹੋ ਜਿਹੇ ਮਤੇ ਬਜਟ ਇਜਲਾਸ ਵਿੱਚ ਨਾ ਕਦੇ ਲਿਆਂਦੇ ਜਾਂਦੇ ਹੁੰਦੇ ਆ, ਨਾ ਅਸੀਂ ਲਿਆਉਣੇ ਆ। ਤੁਸੀਂ ਐਵੇਂ ਇੱਥੇ ਜੋ ਮਰਜ਼ੀ, ਉੱਥੇ ਫਿਰ ਇੰਨੀ ਗੱਲ ਤੇ ਕੀ ਹੋਊਗਾ, ਖਲਾਰਾ ਹੀ ਪਊਗਾ ਨਾ। ਸੋ ਇਸ ਗੱਲ ਦੇ ਹੋਰ ਵੀ ਜ਼ਿਆਦਾ ਅਸਾਰ ਨੇ ਕਿ ਕੱਲ ਨੂੰ ਉੱਥੇ ਗੜਬੜ ਹੋ ਜੂ। ਹੁਣ ਇਹਦੇ ਲਈ ਸੰਗਤ ਤਾਂ, ਸਿੱਖ ਤਾਂ ਕਰਦੇ ਫਿਰਦੇ ਆ ਅਰਦਾਸਾਂ ਵੀ ਸੁੱਖਾਂ ਨਾਲ ਦਿਨ ਲੰਘ ਜੇ, ਪਰ ਬਾਦਲ ਦਲੀਆਂ ਨੂੰ ਚਾਅ ਚੜਿਆ ਪਿਆ ਵੀ ਕਿਸੇ ਤਰੀਕੇ ਨਾਲ ਕੋਈ ਸਿਆਪਾ ਜਾਂ ਛਿੜ ਜੇ ਤੇ ਲੋਕਾਂ ਵਿੱਚ ਸਾਡੇ ਕੋਈ ਚਾਰ ਚਪੇੜਾਂ ਵੱਜ ਜਾਣ, ਪੱਗ ਪੁੱਗ ਲੈ ਜੇ ਤੇ ਸਾਨੂੰ ਹਮਦਰਦੀ ਮਿਲ ਜੇ। ਜਿਵੇਂ ਜਦੋਂ ਦਰਬਾਰ ਸਾਹਿਬ ਦੇ ਬਾਹਰ ਬੈਠੇ ਸੁਖਬੀਰ ਸਿੰਘ ਬਾਦਲ ਦੇ ਫਾਇਰ ਵਾਲੀ ਗੱਲ ਹੋਈ, ਗੋਲੀ ਵਾਲੀ, ਤਾਂ ਉਦੋਂ ਇਹਨੂੰ ਹਮਦਰਦੀ ਜੀ ਮਿਲ ਗਈ ਸੀ। ਵੈਸੇ ਲੋਕ ਕਹਿੰਦੇ ਆ ਵੀ ਸਾਂਭ ਨਹੀਂ ਸਕਿਆ। ਜੇ ਅਕਲ ਵਾਲਾ ਹੁੰਦਾ ਤਾਂ ਉਸ ਗੱਲ ਨੂੰ, ਸਿਆਸੀ ਦਾ ਲੋਕ ਬੜਾ ਕੁਝ ਵਰਤ ਜਾਂਦੇ ਆ, ਜੇ ਕਿਤੇ ਉਹਦਾ ਐਲਾਨ ਕਰ ਦਿੰਦਾ ਵੀ ਮੈਂ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦਾ ਭਾਈ ਨਰਾਇਣ ਸਿੰਘ ਚੌੜੇ ਤੇ, ਸ਼ਾਇਦ ਲੋਕ ਕਹਿੰਦੇ ਵੀ ਕਿੱਡਾ ਵੱਡਾ ਦਿਲ ਵਾ। ਪਰ ਅਕਲਾਂ ਬਾਝੋਂ ਖੂਹ ਖਾਲੀ। ਤੇ ਇਸ ਗੱਲ ਦੇ ਲਈ ਕਿ ਸਾਨੂੰ ਹਮਦਰਦੀ ਮਿਲ ਜੇ, ਜੋ ਇਹ ਹੀਲੇ ਕਰਦੇ ਫਿਰਦੇ। ਅੱਜ ਇੱਕ ਚੈਨਲ ਦੇ ਉੱਤੇ ਚਰਨਜੀਤ ਸਿੰਘ ਬਰਾੜ, ਜਿਹੜਾ ਬਾਦਲ ਦਲ ਦਾ ਕਿਸੇ ਵੇਲੇ ਬਹੁਤ ਅਹਿਮ ਐਕਟਿਵਿਸਟ ਕਾਰਕੁਨ ਰਿਹਾ, ਤਾਂ ਸੁਧਾਰ ਲਹਿਰ ਦਾ ਸੂਤਰਧਾਰ ਵੀ ਉਹਨੂੰ ਮੰਨਿਆ ਜਾਂਦਾ, ਭੇਤੀ ਇਹਨਾਂ ਦਾ ਪੂਰਾ। ਉਸ ਬਰਾੜ ਨੇ ਇੱਕ ਵਾਰੀ ਇਹ ਵੀ ਦਾਅਵਾ ਕੀਤਾ ਸੀ ਵੀ ਜਿਹੜੀ ਪੀਪਲਸ ਪਾਰਟੀ ਆਫ ਪੰਜਾਬ ਬਣਾਈ ਸੀ ਮਨਪ੍ਰੀਤ ਬਾਦਲ ਨੂੰ ਮੂਹਰੇ ਲਾ ਕੇ, ਉਹ ਅਸੀਂ ਜਾਣ ਕੇ ਹੀ ਬਣਾਈ ਸੀ ਤਾਂ ਕਿ ਜਿਹੜੀ ਵੋਟ ਬਾਦਲ ਕਿਆਂ ਨੂੰ ਨਹੀਂ ਪੈਣੀ, ਉਹ ਫਿਰ ਪੀਪਲਸ ਪਾਰਟੀ ਆਫ ਪੰਜਾਬ
ਰੋਕ ਲਵੇ, ਕਾਂਗਰਸ ਨੂੰ ਨਾ ਪਵੇ ਤੇ ਕਿਸੇ ਹੋਰ ਨੂੰ ਨਾ ਪਵੇ ਤੇ ਸਾਡੀ ਸਰਕਾਰ ਰਿਪੀਟ ਹੋ ਜੇ ਤੇ ਸਾਨੂੰ ਉਹਦਾ ਲਾਭ ਵੀ ਹੋਇਆ। ਉਸ ਚਰਨਜੀਤ ਸਿੰਘ ਬਰਾੜ ਨੇ ਆ ਸਾਰਾ ਜਿਹੜਾ ਸੁਧਾਰ ਲਹਿਰ ਵਾਲਾ ਟਟਵਾਇਰਾ ਖੜਾ ਕਰਵਾਇਆ ਸੀ। ਅੱਜ ਇੱਕ ਚੈਨਲ ਦੇ ਉੱਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨਾਲ ਕਾਫੀ ਜ਼ਿਆਦਾ ਉਹਦੀ ਤਲਖੀ ਵਾਲੀ ਇੱਕ ਡਿਬੇਟ ਹੋਈ। ਉਹਦੇ ਵਿੱਚ ਅਰਸ਼ਦੀਪ ਕਲੇਰ ਕਹਿ ਰਿਹਾ ਸੀਗਾ ਕਿ ਤੁਸੀਂ ਜੀ ਮੰਡੀ ਬੋਰਡ ਦੇ ਦਫ਼ਤਰ 'ਚ ਮੀਟਿੰਗਾਂ ਕਰਦੇ ਹੋ ਸੁਧਾਰ ਲਹਿਰ ਵਾਲੇ, ਤੇ ਉਹਦੇ ਵਿੱਚ ਜਵਾਬ ਦੇ ਵਿੱਚ ਕਹਿੰਦਾ ਬਰਾੜ ਨੇ ਕਿ ਜੀ ਫਿਰ ਕੀ ਹੋਇਆ, ਤੁਹਾਡਾ ਜਿਹੜਾ ਬਾਦਲ ਦਲ ਦਾ ਜਨਰਲ ਸਕੱਤਰ ਪੀਰ ਮੁਹੰਮਦ ਉਹ ਵੀ ਤਾਂ ਉੱਥੇ ਹੁੰਦਾ। ਏਦਾਂ ਦੀਆਂ ਗੱਲਾਂ ਬਾਤਾਂ ਦੇ ਵਿੱਚ ਕਾਫੀ ਜ਼ਿਆਦਾ ਇਹ ਰੌਣਕ ਜੀ ਲੱਗੀ ਹੋਈ ਸੀ। ਚੀਕ ਚਿੰਗਾੜਾ ਜੀਆਂ ਦੋਨੇ ਮਾਰ ਕੇ ਆਪਦਾ ਹਟ ਗਏ। ਪਰ ਬਾਅਦ ਵਿੱਚ ਅਰਸ਼ਦੀਪ ਕਲੇਰ ਨੇ ਸ਼ਾਮ ਨੂੰ ਫੇਰ ਇੱਕ ਵੀਡੀਓ ਪ੍ਰੈਸ ਕਾਨਫਰੰਸ ਕੀਤੀ ਆ, ਜਿਹਦੇ ਨਾਲ ਉਹਦੇ ਦਲਜੀਤ ਸਿੰਘ ਚੀਮਾ ਤੇ ਇੱਕ ਦੋ ਲੀਡਰ ਹੋਰ ਬਿਠਾਏ ਹੋਏ ਸੀ। ਬਾਅਦ ਚ ਕਹਿੰਦੇ ਆ ਉਹ ਅਧਿਕਾਰੀਆਂ ਨੂੰ, ਪੁਲਿਸ ਵਾਲਿਆਂ ਨੂੰ ਵੀ ਮਿਲੇ ਜਾਂ ਮਿਲਣਾ ਸੀਗਾ ਉਹਨਾਂ ਨੂੰ। ਹੁਣ ਕਹਿੰਦੇ ਆ ਵੀ ਸਾਨੂੰ ਕਿਸੇ ਕੋਈ ਭੰਗੂ ਨਾਂ ਦਾ ਬੰਦਾ ਉਹਦਾ ਨਾਂ ਲੈਂਦੇ ਆ ਵੀ ਸਾਨੂੰ ਜੀ ਉਹਨੇ ਧਮਕੀ ਦਿੱਤੀ ਆ ਵੀ ਗੋਲੀ ਮਾਰ ਦੇਣੀ ਆ, ਕੋਈ ਮੰਡੀ ਬੋਰਡ ਦੇ ਵਿੱਚ ਅਧਿਕਾਰੀ ਆ। ਹੁਣ ਇਹ ਗੱਲ ਬੜੀ ਹਾਸੋਹੀਣੀ ਆ ਵੀ ਐ ਕੋਈ ਗੱਲ ਜਿਹੜੀ ਆ ਤੁਹਾਨੂੰ ਹਮਦਰਦੀ ਦੇ ਜੂਗੀ। ਜਿਹੜੀਆਂ ਤੁਸੀਂ ਹਰਕਤਾਂ ਕਰ ਰਹੇ ਹੋ, ਜਿਹੋ ਜਿਹਾ ਤੁਸੀਂ ਮਾਹੌਲ ਸਿਰਜ ਰਹੇ ਹੋ, ਹਰ ਗੱਲ ਤੁਸੀਂ ਉਹ ਕਰਦੇ ਹੋ ਜਿਹਦੇ ਨਾਲ ਲੋਕ ਤੁਹਾਤੋਂ ਜਿਹੜੇ ਮਾੜਾ ਮੋਟਾ ਤੁਹਾਡੇ ਹੱਕ 'ਚ ਆਉਣਾ ਵੀ ਚਾਹੁੰਦੇ ਹੋਣ। ਵੱਡੀ ਗੱਲ ਤਾਂ ਇਹ ਆ ਕਿ ਸੋਸ਼ਲ ਮੀਡੀਆ ਤੇ ਤੁਸੀਂ ਜਦੋਂ ਲਾਈਵ ਕਰਦੇ ਹੋ ਬਾਦਲ ਦਲ ਵਾਲੇ ਜਾਂ ਪੋਸਟਾਂ ਪਾਉਂਦੇ ਹੋ, ਹੇਠਾਂ ਕਮੈਂਟ ਪੜ੍ਹ ਲਿਆ ਕਰੋ। ਸੰਗਤ ਦੱਸੀ ਜਾਂਦੀ ਆ ਵੀ ਸਾਨੂੰ ਤਕਲੀਫ ਕੀ ਆ ਤੁਹਾਤੋਂ। ਇਹੀ ਪੰਜਾਬ ਆ, ਇਹੀ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਬਾਰ-ਬਾਰ ਵੋਟਾਂ ਪਾ ਕੇ ਜਿਤਾਇਆ, ਸੱਤਾ ਦਿੱਤੀ ਹੈ। ਹੁਣ ਲੋਕਾਂ ਨੂੰ ਕਿਉਂ ਲੱਗਦਾ ਵੀ ਜੇ ਕਿਤੇ ਹੁਣ ਸੱਤਾ ਆ ਗਈ ਇਹ ਸਿੱਖੀ ਦਾ ਭੋਗ ਪਾ ਦੇਣਗੇ, ਇਹ ਹਰ ਉਸ ਸਿੱਖ ਨੂੰ ਮਰਵਾ ਦੇਣਗੇ ਜਿਹੜਾ ਇਹਨਾਂ ਦੀਆਂ ਗਲਤ ਹਰਕਤਾਂ ਦਾ ਵਿਰੋਧ ਕਰਦਾ ਰਿਹਾ। ਸੋ ਪੰਥਕ ਸੋਚ ਵਾਲੇ ਲੋਕਾਂ ਨੂੰ ਇਸ ਮੌਕੇ ਪੂਰਾ ਇੱਕ ਤਰੀਕੇ ਨਾਲ ਇਸ ਗੱਲ ਦਾ ਹੈ ਕਿ ਕਿਤੇ ਦੁਬਾਰਾ ਸੱਤਾ 'ਚ ਆ ਗਏ ਤਾਂ ਬੜਾ ਤੰਗ ਕਰਨਗੇ। ਬਾਦਲ ਦਲੀਆਂ ਨੇ ਇਹਦਾ ਇਲਾਜ ਇਹ ਲੱਭਿਆ ਹੋਇਆ ਵੀ ਹਰੇਕ ਆਪਦੇ ਵਿਰੋਧ ਕਰਨ ਵਾਲੇ ਸਿੱਖ ਨੂੰ ਇਹੀ ਕਹੀ ਚੱਲੋ ਇਹਦਾ ਬੀਜੇਪੀ ਦਾ ਬੰਦਾ। ਹੁਣ ਤਾਂ ਬਾਬਾ ਹਰਨਾਮ ਸਿੰਘ ਦਾ ਵੀ ਇੱਕ ਦਿਨ ਬਿਆਨ ਸੀ, ਆ ਕਹਿੰਦਾ ਮੈਨੂੰ ਵੀ ਬੀਜੇਪੀ ਦਾ, ਮੈਨੂੰ ਕਹਿੰਦੇ ਮੇਰੀ ਕਰਤਾਰ ਕੁਸ਼ੀ ਕਰਾਈ ਹੋਈ ਇਹਨਾਂ ਨੇ। ਸੋ ਜਿਹੜਾ ਹਰ ਗੱਲ ਨੂੰ ਆਪਦੇ ਹਿਸਾਬ ਨਾਲ ਕਹਿਣ ਦੇਣ ਦੀ ਬਿਰਤੀ ਆ, ਉਹ ਇਹਨਾਂ ਲਈ ਬਿਰਤਾ ਹੀ ਖੜੀ ਕਰਦੀ ਆ। ਅੱਜ ਦੇ ਪੰਜਾਬੀ ਟ੍ਰਿਬਿਊਨ ਦੇ ਉੱਤੇ ਸੰਪਾਦਕੀ ਸਫੇ ਦੇ ਉੱਤੇ ਇੱਕ ਸੰਪਾਦਕੀ ਛਪੀ ਹੋਈ ਆ, ਜਿਹਦੇ ਵਿੱਚ ਭਾਈ ਨਾਰਾਇਣ ਸਿੰਘ ਚੌੜਾ ਦੀ ਜ਼ਮਾਨਤ ਦਾ ਮਾਮਲਾ ਜਿਹੜਾ ਹੈਗਾ ਉਹ ਤੇ ਚਰਚਾ ਕੀਤੀ ਹੋਈ ਹੈ। ਉਹਦੇ ਵਿੱਚ ਜਿਹੜਾ ਮੇਨ ਪੁਆਇੰਟ ਉਹਨੇ ਉਭਾਰਿਆ ਉਹ ਇਹ ਹੈ ਕਿ ਜੀ ਜਦੋਂ ਇਹ ਘਟਨਾ ਵਾਪਰੀ ਸੀ ਉਦੋਂ ਤਾਂ ਕਈ ਦਿਨ ਬਾਦਲ ਦਲ ਦੇ ਆਗੂ ਜਿਹੜੇ ਸੀ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਬੜੇ ਤਿੱਖੇ ਸਿਆਸੀ ਹਮਲੇ ਕੀਤੇ ਸੀ, ਪਰ ਹੁਣ ਉਹਨਾਂ ਦਾ ਰੁਖ ਬਹੁਤ ਠੰਡਾ ਤੇ ਉਹ ਜ਼ਿਆਦਾ ਗੱਲ ਨਹੀਂ ਕਰ ਰਹੇ। ਇਸ ਗੱਲ ਦੇ ਉੱਤੇ ਉਹਨਾਂ ਨੇ ਇਹ ਵੀ ਲਿਖਿਆ ਕਿ ਕੇਸ ਦੇ ਕਈ ਪਹਿਲੂਆਂ ਦੀ ਜਾਂਚ ਢਿੱਲੀ ਆ। ਜੇ ਅਗਲੇਰੀ ਜਾਂਚ ਦੌਰਾਨ ਕੁਝ ਨਵੇਂ ਤੱਥ ਸਾਹਮਣੇ ਆਉਂਦੇ ਨੇ ਤਾਂ ਪੁਲਿਸ ਮੁਲਜ਼ਮ ਨੂੰ ਦੁਬਾਰਾ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕਰ ਸਕਦੀ ਆ, ਪਰ ਇਸ ਦੇ ਅਸਾਰ ਘੱਟ ਹੀ ਜਾਪਦੇ ਨੇ ਕਿਉਂਕਿ ਸਾਜ਼ਿਸ਼ ਵਿੱਚ ਸ਼ਾਮਲ ਇੱਕ ਹੋਰ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਪੁਲਿਸ ਹਾਲੇ ਤੱਕ ਸਫਲ ਨਹੀਂ ਹੋ ਸਕੀ। ਧਰਮ ਸਿੰਘ ਦੀ ਗੱਲ ਆ ਜਿਹਨੂੰ ਜ਼ਮਾਨਤ ਮਿਲ ਚੁੱਕੀ ਹੈ, ਜ਼ਮਾਨਤ ਨਹੀਂ ਉਹ ਤੇ ਗ੍ਰਿਫਤਾਰੀ ਤੇ ਰੋਕ ਲੱਗੀ ਹੋਈ ਹੈ। ਇਸ ਘਟਨਾ ਨੇ ਪੰਜਾਬ ਦੇ ਸਿਆਸੀ ਅਤੇ ਜਨਤਕ ਮਾਹੌਲ ਉੱਪਰ ਗਹਿਰਾ ਅਸਰ ਪਾਇਆ ਸੀ, ਪਰ ਜਾਪਦਾ ਹੈ ਕਿ ਥੋੜਾ ਸਮਾਂ ਬੀਤਣ ਤੋਂ ਬਾਅਦ ਹੀ ਇਸ ਦੇ ਅਰਥ ਬਦਲ ਰਹੇ ਨੇ। ਇਹ ਜਿਹੜੀ ਗੱਲ ਆ ਕਿ ਉਹਦੇ ਅਰਥ ਬਦਲ ਗਏ ਘਟਨਾ ਦੇ, ਇਹ ਬੜੀ ਅਹਿਮ ਹੈ ਕਿ ਉਸ ਮੌਕੇ ਤਾਂ ਇਹਨੂੰ ਆਪਦੇ ਸਿਆਸੀ ਤੌਰ ਦੇ ਉੱਤੇ ਸਵਾਰਥਾਂ ਦੀ ਪੂਰਤੀ ਲਈ ਬਾਦਲ ਦਲ ਨੇ ਵਰਤਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਉਦੋਂ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰੀ ਤਰਥੱਲੀ ਮਚ ਗਈ। ਪਰ ਹੁਣ ਇਹ ਘਟਨਾ ਜਿਹੜੀ ਆ ਬਿਲਕੁਲ ਅਰਥ ਬਦਲ ਚੁੱਕੀ ਆ। ਇਹਦੇ ਅਰਥ ਇੱਕ ਇਹ ਬਣਦੇ ਆ ਕਿ ਜੀ ਉਦੋਂ ਬਾਦਲ ਕਿਆ ਨੇ ਇਹਨੂੰ ਆਪਦੇ ਸਵਾਰਥਾਂ ਲਈ ਵਰਤਣ ਦੀ ਜਿਹੜੀ ਪਹਿਲ ਕਦਮੀ ਕੀਤੀ ਉਹ ਇਹਨਾਂ ਨੂੰ ਉਲਟੀ ਪਈ ਆ। ਬੀਤੇ
3 ਮਹੀਨਿਆਂ 'ਚ ਜਦੋਂ ਤੋਂ ਭਾਈ ਨਰੈਣ ਸਿੰਘ ਚੌੜਾ ਜੇਲ੍ਹ 'ਚ ਗਏ ਆ ਤੇ ਜਦੋਂ ਉਹ ਬਾਹਰ ਨਿਕਲੇ, ਹਾਲਾਤ ਜਿਹੜੇ ਆ ਉਹ ਉਲਟਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹੋਰ ਵੱਧ ਡਿਗਰੀ 'ਚ ਉਹਦੇ ਉਲਟ ਭੁਗਤ ਗਏ। ਕਿਉਂ? ਕਿਉਂਕਿ ਜਿਹੜਾ ਉਹਨਾਂ ਨੇ ਇੱਕ ਲਾਣਾ ਬਾਣਾ ਇਕੱਠਾ ਕੀਤਾ ਹੋਇਆ, ਹਰਚਰਨ ਬੈਂਸ, ਇੱਕ ਝਿੰਜਰ ਯੂਥ ਆਗੂ ਆ, ਅਰਸ਼ਦੀਪ ਸਿੰਘ ਕਲੇਰ, ਇੱਕ ਮਹੇਸ਼ਿੰਦਰ ਸਿੰਘ ਗਰੇਵਾਲ, ਬੰਟੀ ਰਮਾਣਾ, ਵਿਰਸਾ ਬਲਟੋਹਾ, ਇਹਨਾਂ ਸਾਰਿਆਂ ਨੇ ਰਾਜਨੀਤਿਕ ਜਿਹੜੀਆਂ ਚਾਲਾਂ ਨੇ ਸਿੱਖਾਂ ਨੂੰ ਉਹ ਬਾਹਲੀਆਂ ਨਹੀਂ ਤੰਗ ਕਰਦੀਆਂ ਹੁੰਦੀਆਂ। ਰਾਜਨੀਤਿਕ ਉਤਰਾਅ ਚੜਾਅ ਸਿੱਖ ਬਰਦਾਸ਼ਤ ਕਰ ਲੈਂਦੇ, ਪਰ ਜਿਹੜਾ ਇਹਨਾਂ ਨੇ ਸਿੱਖ ਜਜ਼ਬਾਤ ਦੀ ਹੇਠੀ ਕੀਤੀ ਹੈ, ਜਿਸ ਤਰੀਕੇ ਨਾਲ ਸਿੱਖ ਕੌਮ ਦੇ ਸੰਸਥਾਵਾਂ ਦਾ ਘਾਣ ਕੀਤਾ, ਉਹ ਚੀਜ਼ ਜਿਹੜੀ ਆ ਉਹ ਬਹੁਤ ਜ਼ਿਆਦਾ ਸਾਡੀ ਕੌਮ ਨੂੰ ਦਿਨੋਂ ਦਿਨ ਔਖ ਨਾਲ ਭਰ ਰਹੀ ਆ, ਸੰਤਾਪ ਦੇ ਰਹੀ। ਇੱਕ ਵੇਲਾ ਉਹ ਸੀਗਾ ਜੀ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਦੋਂ ਕੋਈ ਗੱਲ ਬੋਲਦਾ ਸੀ ਨਾ, ਦਿੱਲੀ ਤੱਕਰ PMO ਆਫਿਸ ਤੱਕਰ ਵਿਪਤਾ ਪਈ ਹੁੰਦੀ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਮਗਰ ਖਾਲਸਾ ਪੰਥ ਦੀ ਪੂਰੀ ਤਾਕਤ ਖੜੀ ਹੁੰਦੀ ਸੀ। ਇਸ ਗੱਲ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ। ਕਈ ਵਾਰ ਆਪਾਂ ਸੜਕ ਤੇ ਜਾਂਦੇ ਆ, ਚੌਂਕ ਦੇ ਵਿੱਚ ਇੱਕ ਟ੍ਰੈਫਿਕ ਦਾ ਮੁਲਾਜ਼ਮ ਸਿਪਾਹੀ ਖੜਾ ਹੁੰਦਾ, ਉਹ ਜਦੋਂ ਹੱਥ ਦਿੰਦਾ ਤਾਂ ਗੱਡੀਆਂ ਰੁਕ ਜਾਂਦੀਆਂ ਨੇ, ਉਹ ਹੱਥ ਦਿੰਦਾ ਤਾਂ ਗੱਡੀਆਂ ਤੁਰ ਪੈਂਦੀਆਂ। ਕਈ ਗੱਡੀਆਂ ਇਹੋ ਜਿਹੀਆਂ ਹੁੰਦੀਆਂ ਨੇ, ਇੰਨੀਆਂ ਮਹਿੰਗੀਆਂ ਹੁੰਦੀਆਂ ਨੇ, ਉਹਨਾਂ ਦੇ ਡਰਾਈਵਰਾਂ ਦੀ ਵੀ ਐਡੀ ਸ਼ਾਨ ਹੁੰਦੀ ਹੈ ਵੀ ਉਹ ਇੰਨੇ ਮਤਲਬ ਡਰਾਈਵਰ ਜਿਹੜੇ ਉਹ ਗੱਡੀਆਂ ਦੇ ਮਾਲਕ ਨੇ ਉਹ ਇੰਨੇ ਅਮੀਰ ਹੁੰਦੇ ਆ ਬਈ ਜਿਹੜਾ ਉੱਥੇ ਉਹ ਪੁਲਿਸ ਦਾ ਮੁਲਾਜ਼ਮ ਖੜਾ, ਸ਼ਾਇਦ ਉਹਦੀ 1 ਸਾਲ ਦੀ ਤਨਖਾਹ ਜਿਹੜੀ ਹੈ ਉਹ ਰਲ ਕੇ ਉਨੀ ਨਾ ਬਣਦੀ ਹੋਵੇ ਜਿੰਨੀ ਇੱਕ ਦਿਨ ਦੇ ਵਿੱਚ ਉਹ ਅਮੀਰ ਬੰਦਾ ਜਿਹੜਾ ਜਿਹਦੀ ਗੱਡੀ ਉਹ ਹੱਥ ਨਾਲ ਰੋਕ ਰਿਹਾ, ਉਹ ਤਨਖਾਹ ਜਿਹੜੀ ਉਹਦੇ ਨਾਲ ਬਹੁਤ ਘੱਟ ਹੁੰਦੀ ਹੈ। ਪਰ ਆਖਰ ਉਸ ਅਮੀਰ ਬੰਦੇ ਨੂੰ ਕਿਉਂ ਉਸ ਸਧਾਰਨ ਜੇ ਪੁਲਿਸ ਮੁਲਾਜ਼ਮ ਦੀ ਹੱਥ ਦੀ ਜਿਹੜੀ ਉਂਗਲੀ ਆ, ਇਸ਼ਾਰਾ ਆ, ਉੱਤੇ ਰੁਕਣਾ ਪੈਂਦਾ ਜਾਂ ਚੱਲਣਾ ਪੈਂਦਾ? ਕਿਉਂਕਿ ਉਹਦੇ ਮਗਰ ਇੱਕ ਮੁਲਕ ਦਾ ਨਿਜ਼ਾਮ ਖੜਾ, ਮੁਲਕ ਦੀ ਸੱਤਾ ਜਿਹੜੀ ਆ, ਤਾਕਤ ਆ, ਉਹ ਖੜੀ। ਇਵੇਂ ਹੀ ਸਮੁੱਚੇ ਖਾਲਸਾ ਪੰਥ ਦੀ ਜਿਹੜੀ ਤਾਕਤ ਹੈ ਉਹ ਸਾਡੀਆਂ 3 ਸੰਸਥਾਵਾਂ ਦੇ ਰਾਹੀਂ ਦੁਨੀਆ 'ਚ ਪ੍ਰਗਟ ਹੁੰਦੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤੀਜਾ ਅਕਾਲ ਤਖਤ ਸਾਹਿਬ। ਇਹਨਾਂ 3 ਸੰਸਥਾਵਾਂ ਦੇ ਜਿਹੜੇ ਅਹੁਦੇਦਾਰ, ਅਕਾਲੀ ਦਲ ਦਾ ਪ੍ਰਧਾਨ, ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਇਹਨਾਂ ਦਾ ਆਪੋ ਆਪਣਾ ਇੱਕ ਜਹੂਰਾ, ਇੱਕ ਆਪੋ ਆਪਣੀ ਸ਼ਾਨ, ਇੱਕ ਆਪੋ ਆਪਣੀ ਜਿਵੇਂ ਕਹਿੰਦੇ ਆ ਪ੍ਰਤਿਭਾ ਹੈ, ਜਿਹਦਾ ਜਿੱਥੇ ਸਿੱਖ ਮਾਣ ਕਰਦੇ ਕਰਾਉਂਦੇ ਰਹੇ ਆ, ਉੱਥੇ ਜਿਹੜੀਆਂ ਸਿੱਖ ਤੋਂ ਬਗੈਰ ਨੇ, ਗੈਰ ਸਿੱਖ ਤਾਕਤਾਂ ਨੇ, ਦਿੱਲੀ ਦਰਬਾਰ ਆ, ਹਿੰਦੂ ਤਵੀ, ਇਹ ਸਾਰਿਆਂ ਦੇ ਉੱਤੇ ਇੱਕ ਅਸਰ ਰਹਿੰਦਾ ਸੀ। ਇਸ ਕਰਕੇ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਖਾਮੋਸ਼ ਹੋ ਜਾਵੇ ਕਿਸੇ ਮਸਲੇ ਤੇ, ਉਹ ਵੀ ਦਿੱਲੀ ਨੂੰ ਚਿੰਤਾ ਹੋ ਜਾਂਦੀ ਸੀ। ਜਦੋਂ ਪ੍ਰਧਾਨ ਦਾ ਕੋਈ ਬਿਆਨ, ਕੋਈ ਐਲਾਨ, ਕੋਈ ਫਰਮਾਨ ਆਉਂਦਾ ਸੀ, ਉਹ ਵੀ ਚਿੰਤਾ ਖੜੀ ਕਰ ਦਿੰਦਾ ਸੀ ਦਿੱਲੀ। ਜਥੇਦਾਰ ਸਾਹਿਬਾਨ ਜਦੋਂ ਮੀਟਿੰਗਾਂ ਹੁੰਦੀਆਂ ਸੀ ਤਾਂ ਉਹ ਇੰਨੀ ਅਹਿਮੀਅਤ ਹੁੰਦੀ ਸੀ ਵੀ ਇੱਥੇ CID ਵਾਲੇ, ਏਜੰਸੀਆਂ ਵਾਲੇ ਤੁਰੇ ਫਿਰਦੇ ਸੀ ਵੀ ਪਤਾ ਲੱਗੇ ਕੋਈ ਗੱਲ। ਇਵੇਂ ਅਕਾਲੀ ਦਲ ਦੇ ਪ੍ਰਧਾਨ ਦੀ ਠੁੱਕ ਹੁੰਦੀ ਸੀ ਬੀਤੇ ਸਮੇਂ 'ਚ। ਪਰ ਜਦੋਂ ਬਾਦਲਕਿਆਂ ਦੇ ਕੋਲ ਸਾਰਾ ਕੁਝ ਆਇਆ, ਖਾਸ ਤੌਰ ਤੇ ਵੱਡੇ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਮੱਤ ਦਿੱਤੀ ਹੈ ਬਈ ਗਲੀਆਂ ਹੋਵਣ ਸੁੰਨੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ। ਤੈਂ ਨਹੀਂ ਸੁਖਬੀਰ ਸਿੰਘ ਦੇਖਣਾ ਬਈ ਹੋਰ ਅਹੁਦਾ ਕੀ ਆ ਤੇ ਅਹੁਦੇਦਾਰ ਕੌਣ ਆ, ਤੇਰੇ ਨਾਲੋਂ ਸਾਰੇ ਛੋਟੇ ਲੱਗਣੇ ਚਾਹੀਦੇ ਆ, ਫੇਰ ਤੇਰੀ ਤੂਤੀ ਬੋਲ ਸਕਦੀ। ਸੋ ਇਸ ਕਰਕੇ ਅਕਾਲ ਤਖਤ ਸਾਹਿਬ ਤੇ ਬਾਕੀ ਜਥੇਦਾਰਾਂ ਦੇ ਜਿਹੜੇ ਮਾਣ, ਸਤਿਕਾਰ, ਕੱਦ, ਵਕਾਰ ਨੂੰ ਇੰਨਾ ਛੋਟਾ ਕਰ ਦਿੱਤਾ ਵੀ ਸੁਖਬੀਰ ਘੈਂਟ ਲੱਗਣਾ ਚਾਹੀਦਾ। ਦੂਜਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇੰਨੇ ਛੋਟੇ, ਇੰਨੇ ਮਤਲਬ ਕਿ ਬੌਣੇ ਕੱਦਾਂ ਵਾਲੇ ਲਾਓ ਵੀ ਸੁਖਬੀਰ ਬੰਬ ਲੱਗੇ। ਜਦੋਂ
ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਇਹ ਦੋ ਅਹੁਦਿਆਂ ਬਾਰੇ ਸਾਰੇ ਦੁਨੀਆ ਨੂੰ ਜਚਾਤਾ, ਬੀਜੇਪੀ ਸਮੇਤ ਸਭ ਨੂੰ ਜਚਾਤਾ ਕਿ ਜੀ ਇਹ ਅਹੁਦੇ ਜਿਹੜੇ ਨੇ ਇਹ ਤਾਂ ਸੁਖਬੀਰ ਦੇ ਮਥਾਜ ਆ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਹਨੇ ਬਣਨਾ, ਕਿੰਨੇ ਟਾਈਮ ਲਈ ਰਹਿਣਾ, ਇਹ ਸੁਖਬੀਰ ਦੀ ਮਰਜ਼ੀ ਹੈ। ਜਥੇਦਾਰ ਕਿਹਨੇ ਕਿੰਨੇ ਟਾਈਮ ਲਈ ਰਹਿਣਾ, ਇਹ ਸੁਖਬੀਰ ਦੀ ਮਰਜ਼ੀ ਹੈ। ਇਹ ਬਾਦਲ ਕਿਆਂ ਨੂੰ ਤਾਂ ਲੱਗਿਆ, ਜਾਂ ਬਾਦਲ ਜੁੰਡਲੀ ਨੂੰ ਤਾਂ ਲੱਗਿਆ ਹੋਣਾ ਕਿ ਇਹ ਬੜੀ ਵੱਡੀ ਗੱਲ ਆ ਤੇ ਇਹਦੇ ਨਾਲ ਸੁਖਬੀਰ ਦੀ ਬੜੀ ਪੂਛ ਉੱਚੀ ਹੋ ਜੂ, ਪਰ ਇਹਦੇ ਨਾਲ ਜਿਹੜਾ ਸਾਡੀ ਕੌਮ ਦਾ ਵਕਾਰ ਘਟਿਆ, ਜਿਹੜਾ ਸਾਡਾ ਮਾਣ ਟੁੱਟਿਆ, ਜਿਹੜਾ ਸਾਡਾ ਨੁਕਸਾਨ ਹੋਇਆ, ਉਹ ਕੀ ਹੈ? ਇਹ ਜਿਹੜੇ ਬੀਜੇਪੀ ਵਰਗੇ, RSS ਵਰਗੇ, ਭਗਵੇਂ ਬ੍ਰਿਗੇਡ ਵਾਲੀਆਂ, ਉਹਨਾਂ ਦੇ ਸੰਬੰਧ ਜਦੋਂ ਬਾਦਲ ਕਿਆਂ ਨਾਲ ਵਿਗੜੇ, ਉਹਨਾਂ ਨੇ ਜਿੱਥੇ ਇਹ ਕਿਹਾ ਕਿ ਅਸੀਂ ਸੁਖਬੀਰ ਨੂੰ ਮਿਲਣਾ ਨਹੀਂ। ਸਭ ਨੂੰ ਪਤਾ ਸਰਜੀਤ ਸਿੰਘ ਰਖੜੇ ਦੇ ਭਰਾ ਨਾਲ ਜਾਂ ਰਖੜੇ ਪਰਿਵਾਰ ਨਾਲ ਸਿੱਧੀ ਤੌਰ ਤੇ ਮੋਦੀ ਹੁਣਾਂ ਨੇ, ਅਮਿਤ ਸ਼ਾਹ ਹੁਣਾਂ ਨੇ ਲਕੀਰ ਖਿੱਚੀ ਹੋਈ ਹੈ ਵੀ ਸੁਖਬੀਰ ਨੂੰ ਨਹੀਂ ਅਸੀਂ ਮਿਲਣਾ, ਇਕੱਲੇ ਨੂੰ ਤਾਂ ਬਿਲਕੁਲ ਹੀ ਨਹੀਂ ਮਿਲਣਾ। ਇਹ ਗੱਲਾਂ ਐਲਾਨੀਆਂ ਤੌਰ ਤੇ ਸਾਰਿਆਂ ਦੇ ਸਾਹਮਣੇ ਆ ਚੁੱਕੀਆਂ ਨੇ। ਤਾਂ ਜਿਹੜੀ ਬੀਜੇਪੀ ਉਸ ਸੁਖਬੀਰ ਨੂੰ ਨਹੀਂ ਕੁਛ ਸਮਝ ਰਹੀ, ਜਿਹੜਾ ਸੁਖਬੀਰ ਇੱਥੇ ਅੰਨਿਆਂ ਚ ਕਾਣਾ ਰਾਜਾ ਬਣਾ ਕੇ ਬਾਦਲ ਜੁੰਡਲੀ ਸਮਝਦੀ ਆ ਵੀ ਉਹ ਬੜੀ ਵੱਡੀ ਤੋਪ ਆ, ਤੇ ਉਸ ਗੱਲ ਦੇ ਹਿਸਾਬ ਨਾਲ ਦੇਖੋ ਕਿ ਜਦੋਂ ਬੀਜੇਪੀ ਵਾਲੇ ਇਹ ਦੇਖਦੇ ਨੇ ਕਿ ਜੇਕਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਸ਼੍ਰੋਮਣੀ ਆਪਣੇ ਅਕਾਲ ਤਖਤ ਦੇ ਜਥੇਦਾਰ ਸੁਖਬੀਰ ਦੇ ਮਥਾਜ ਨੇ ਤਾਂ ਅਸੀਂ ਤਾਂ ਸੁਖਬੀਰ ਨੂੰ ਕੁਛ ਨਹੀਂ ਸਮਝਦੇ, ਫਿਰ ਇਹ ਕਿੱਡੀ ਕੁ ਚੀਜ਼ ਹੋਏ। ਇਹ ਭਾਵਨਾ ਸਾਡੇ ਲਈ ਬਹੁਤ ਜ਼ਿਆਦਾ ਮਾੜੀ ਸਾਬਤ ਹੋ ਰਹੀ। ਕਿਵੇਂ? ਚੇਤੇ ਕਰੋ, ਸਾਲ ਡੇਢ ਸਾਲ ਪਹਿਲਾਂ 2024 ਲੰਘ ਗਿਆ, 2023 ਦੇ ਮੇਰੇ ਖਿਆਲ ਚੋਂ ਨਵੰਬਰ ਜਾਂ ਦਸੰਬਰ ਦੀ ਗੱਲ ਹੈ, ਜਦੋਂ ਸਾਰੇ ਅਕਾਲੀ ਪ੍ਰਧਾਨਾਂ ਨੂੰ ਇਕੱਠੇ ਕਰਕੇ ਜਿਹੜਾ ਤੇ ਨਜ਼ਰਬੰਦ ਸਿੰਘਾਂ ਦੇ ਮਸਲੇ ਉੱਤੇ ਵਿੱਚੇ ਬਰਜਿੰਦਰ ਹਮਦਰਦ ਨੂੰ ਲੈ ਲਿਆ ਵੀ ਬੀਜੇਪੀ ਨਾਲ ਸਾਂਝ ਆਏ ਦੀ, ਵਿੱਚੇ ਦਿੱਲੀ ਵਾਲੇ ਨੂੰ ਕਾਲਕੇ ਨੂੰ ਲੈ ਲਿਆ ਕਿ ਜੀ ਗ੍ਰਹਿ ਮੰਤਰੀ ਤੋਂ ਟਾਈਮ ਲੈਣਾ ਕਿ ਜੇ ਸਾਨੂੰ ਮਿਲਣ ਦਾ ਵਕਤ ਦਿੱਤਾ ਜਾਵੇ, ਅਸੀਂ ਜਿਹੜਾ ਤੇ ਨਜ਼ਰਬੰਦ ਸਿੰਘਾਂ ਲਈ ਤੁਹਾਡੇ ਨਾਲ ਗੱਲ ਕਰਨੀ। ਉਹਨਾਂ ਨੂੰ ਵੀ ਪਤਾ ਸੀ ਵੀ ਅਸਲ ਵਿੱਚ ਤਾਂ ਇਹ ਸੁਖਬੀਰ ਦੀ ਚਾਲ ਆ, ਵੀ ਉਹ ਤਾਂ ਇਹਨਾਂ ਨੂੰ ਆਪਾਂ ਟਾਈਮ ਨਹੀਂ ਦੇ ਰਹੇ, ਇਹਨਾਂ ਨੂੰ ਦਿਖਾ ਰਹੇ ਆ ਵੀ ਤੁਹਾਡੀ ਔਕਾਤ ਸਾਡੀ ਨਜ਼ਰ 'ਚ ਕੋਈ ਨਹੀਂ, ਤੇ ਆਪਾਂ ਹੁਣ ਇਹਨੂੰ ਗੱਲ ਨੂੰ ਗੋਲ ਕਰ ਦਿਓ। ਉਹਨਾਂ ਨੇ ਸਾਰਾ ਸਾਲ ਲੰਘਾ ਕੇ ਹੁਣ ਆਹ ਕੱਲ ਪਰਸੋਂ ਜਵਾਬ ਦਿੱਤਾ ਵੀ ਅਸੀਂ ਜੀ ਤੁਹਾਨੂੰ ਟਾਈਮ ਨਹੀਂ ਦੇ ਸਕਦੇ। ਜੇ ਅੱਜ ਸ਼੍ਰੋਮਣੀ ਕਮੇਟੀ ਦੇ ਭੇਜੇ ਹੋਏ ਖੱਤ ਉੱਤੇ ਇੱਕ ਵਫਦ ਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ, ਇਹ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਔਰ ਇਹ ਇਕੱਤਰਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਪਹਿਲ ਕਦਮੀ ਤੇ ਹੋਈ ਸੀ। ਇਹ ਅਕਾਲ ਤਖਤ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਅਕਾਲੀ ਦਲ ਦੇ ਪੂਰੇ ਖਾਲਸਾ ਪੰਥ ਦੇ ਲਈ ਕਿੱਡੇ ਘਟਾ ਵਾਲੀ ਗੱਲ ਆ ਕਿ ਅੱਜ ਮੁਲਕ ਦਾ ਗ੍ਰਹਿ ਮੰਤਰੀ ਉਸ ਕੌਮ ਨੂੰ ਜਵਾਬ ਦੇ ਰਿਹਾ ਕੱਲੇ ਇਸ ਬਾਦਲ ਪਰਿਵਾਰ ਦੀਆਂ ਕਰਤੂਤਾਂ ਕਰਕੇ ਬਈ ਇਹ ਇਹਨਾਂ ਨੂੰ ਮਿਲਣਾ ਨਹੀਂ ਤੇ ਇੱਧਰ ਦੀ ਆਉਣ ਨੂੰ ਫਿਰਦਾ। ਇਹ ਜਿਹੜਾ ਸੁਖਬੀਰ ਆ, ਉਹ ਕੌਮ ਜਿਹਨੇ ਇਸ ਮੁਲਕ ਦੇ ਲਈ ਕੀ ਨਹੀਂ ਕੀਤਾ। ਆਪਾਂ ਖਾਲਿਸਤਾਨ ਵਾਲੀ ਗੱਲ ਨੂੰ ਛੱਡ ਕੇ ਜਿਹੜੇ ਇਹ ਗਣਾਉਂਦੇ ਹੁੰਦੇ ਆ ਕੰਮ, ਉਧਰ ਨੂੰ ਆ ਜਾਈਏ। ਆ ਗੜਗਾਉਂ ਤੇ ਦਿੱਲੀ ਸਮੇਤ ਸਾਰਾ ਪਾਕਿਸਤਾਨ ਹੋਣਾ ਸੀ ਜੇ ਸਿੱਖ ਨਾਲ ਲੱਤ ਲਾਉਂਦੇ, ਤੇ ਸਾਰਾ ਰਾਜਸਥਾਨ ਚੱਲਿਆ ਸੀ, ਸਾਰਾ ਹਿਮਾਚਲ, ਸਾਰਾ ਹਰਿਆਣਾ ਤੇ ਸਾਰਾ ਜੰਮੂ ਕਸ਼ਮੀਰ ਕਿੱਥੇ ਤੱਕ ਪਾਕਿਸਤਾਨ ਬਣਨਾ ਸੀ ਜੇ ਸਿੱਖ ਨਾਲ ਲੱਤ ਲਾਉਂਦੇ। ਕੋਈ ਪੁੱਛਦਾ? ਅੱਜ ਉਹ ਕੌਮ ਜਿਹਦਾ ਸਭ ਤੋਂ ਵੱਧ ਘਾਣ ਹੋਇਆ, ਲੋਕਾਂ ਲਈ ਆਜ਼ਾਦੀ ਆ, ਸਾਡੀ ਬਰਬਾਦੀ ਹੋਈ, ਸਾਡਾ ਉਜਾੜਾ ਹੋਇਆ। ਅੱਜ ਜਦੋਂ ਪਾਕਿਸਤਾਨ ਦੇ ਵਿੱਚੋਂ ਗੁਰਦੁਆਰਿਆਂ ਦੀਆਂ ਫੋਟੋਆਂ ਦੇਖਦੇ ਆ, ਰੋਣ ਆਉਂਦਾ। ਨਨਕਾਣਾ ਸਾਹਿਬ ਸਾਡੇ ਧਰਮ ਦੇ ਜਿਹੜੇ ਸਭ ਤੋਂ ਪਹਿਲੇ ਸਤਿਗੁਰੂ, ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੇ ਪ੍ਰਕਾਸ਼ ਅਸਥਾਨ ਸਮੇਤ ਲਾਹੌਰ ਦੇ ਵਿੱਚ ਸਾਡਾ ਡੇਰਾ ਸਾਹਿਬ, ਸਾਡੇ ਸਿੱਖ ਰਾਜ ਦਾ ਸਾਡਾ ਕਿਲ੍ਹਾ, ਲਾਹੌਰ ਦਾ ਸ਼ਾਹੀ ਕਿਲ੍ਹਾ, ਸਾਡਾ ਸਾਰਾ ਕੁਝ ਅਸੀਂ ਉੱਥੇ ਛੱਡ ਕੇ ਆਏ। ਸਾਡੀਆਂ ਇੱਜ਼ਤਾਂ, ਸਾਡੀਆਂ ਜਾਨਾਂ, ਸਾਡੀਆਂ ਜਾਇਦਾਦਾਂ, ਅਸੀਂ ਕੀ ਉੱਥੋਂ ਕੀ ਨਹੀਂ ਇਹਦੇ ਮੁਲਕ ਲਈ ਅਸੀਂ। ਫਿਰ ਜਦੋਂ ਜੰਗਾਂ ਹੋਈਆਂ, ਚਾਹੇ ਚਾਈਨਾ ਨਾਲ ਹੋਈ ਹੈ, ਚਾਹੇ ਉਹ
ਪਾਕਿਸਤਾਨ ਨਾਲ ਹੋਈਆਂ 2-3, ਸਿੱਖਾਂ ਨੇ, ਪੰਜਾਬ ਨੇ ਇਸ ਮੁਲਕ ਲਈ ਕੀ ਨਹੀਂ ਕੀਤਾ। ਇਹ ਸਾਰਾ ਕੁਝ ਅਗਲਿਆਂ ਲਈ ਅੱਜ ਸਿਫਰ ਆ। ਅੱਜ ਉਹ ਬੀਜੇਪੀ, ਵੈਸੇ ਤਾਂ ਕਾਂਗਰਸ ਵੀ ਉਹੋ ਜਿਹੀ ਹੋਈ ਆ, ਕਾਂਗਰਸ ਨੇ ਸਾਡੇ ਨਾਲ ਜ਼ਿਆਦਾ ਮਾੜੀ ਕੀਤੀ ਆ, ਪਰ ਉਹ ਬੀਜੇਪੀ ਅੱਜ ਕਿਹਨੇ ਸੱਤਾ 'ਚ ਲਿਆਂਦੀ ਸੀ? ਇਹਨਾਂ ਬਾਦਲ ਕਿਆਂ ਨੇ ਲਿਆਂਦੀ ਸੀ। ਕਹਿੰਦੇ ਜੀ ਮਤਰੇਈ ਮਾਂ ਜਿਹੜੀ ਆ ਕਾਂਗਰਸ ਆ ਤੇ ਹੁਣ ਸਕੀ ਮਾਂ ਆ ਗਈ, ਤੇ ਇਹ ਫਿਰ ਇਹ ਚੋਂ ਲੱਭਿਆ ਕੀ ਆਪਾਂ? ਇਹ ਕਿਹੋ ਜਿਹੀ ਸਿਆਸਤ ਆ ਬਾਦਲ ਕਿਆਂ ਦੀ, ਜਿਹੜੀ ਸਾਡੀ ਸਿੱਖ ਕੌਮ ਦੀ ਹੋਣੀ ਨੂੰ ਹੋਰ ਜ਼ਿਆਦਾ ਖਾਰੇ ਸਮੁੰਦਰ ਵਿੱਚ ਸੁੱਟ ਰਹੀ। ਜਾਂ ਤਾਂ ਉਹਨਾਂ ਨਾਲ ਗੱਠਜੋੜ ਕਰਕੇ ਪੂਰੀ ਕੌਮ ਦਾ ਹਿੰਦੂਕਰਨੀ ਕਰਨ ਤੁਰ ਪਏ ਉਦੋਂ, ਤੇ ਅੱਜ ਜੇਕਰ ਸੰਬੰਧ ਵਿਗੜੇ ਇਹਨਾਂ ਦੇ ਤਾਂ ਅੱਜ ਬਿਲਕੁਲ ਹੀ ਦੂਜੇ ਪਾਸੇ ਗੱਲ ਜਾ ਰਹੀ। ਅੱਜ ਉਹ ਸ਼੍ਰੋਮਣੀ ਕਮੇਟੀ ਨੂੰ ਵੀ ਟਾਈਮ ਦੇਣ ਨੂੰ ਰਾਜੀ ਨਹੀਂ। ਇਹ ਹਾਲਾਤ ਕਿਹਨੇ ਬਣਾਏ? ਇਹ ਇਕੱਲੇ ਸੁਖਬੀਰ ਬਾਦਲ ਦਾ ਕਸੂਰ ਨਹੀਂ ਹੈ, ਇਹ ਹਰਚਰਨ ਬੈਂਸ ਦਾ ਵੀ ਕਸੂਰ ਨਹੀਂ ਹੈ। ਇਹ ਬਾਦਲ ਵਰਤਾਰਾ ਜਿਹੜਾ ਹੈ, ਇਹ ਜਿਹੜਾ ਬਾਦਲ ਫਨੋਮਨਾ ਹੈ, ਇਹ ਜਿਹੜੀ ਸਾਡੇ ਉੱਤੇ ਇੱਕ ਜਿਵੇਂ ਕਲੰਕ ਵਾ। ਇਤਿਹਾਸ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸਕਾਰ ਨਿਰਣੇ ਕਰਿਆ ਕਰਨਗੇ ਕਿ ਸਿੱਖ ਕੌਮ ਲਈ ਸਭ ਤੋਂ ਭੈੜਾ ਸਮਾਂ ਉਹ ਸੀ ਜਦੋਂ ਬਾਦਲ ਜੁੰਡਲੀ ਜਿਹੜੀ ਸੀ ਉਹ ਖਾਲਸਾ ਪੰਥ ਉੱਤੇ ਛਾਈ ਹੋਈ ਸੀ। ਅੱਜ ਸਾਡੀ ਸ਼੍ਰੋਮਣੀ ਕਮੇਟੀ ਦਾ, ਅਕਾਲ ਤਖਤ ਸਾਹਿਬ ਦਾ, ਅਕਾਲੀ ਦਲ ਦਾ ਕੋਈ ਹੈ ਹਾਲ ਸਾਡਾ? ਇਹਦੇ ਨਾਲੋਂ ਮਾੜਾ ਵਕਤ ਕਦੋਂ ਆਇਆ? ਸਾਡੇ ਜਦੋਂ ਉੱਤੇ ਧਾੜਵੀਆਂ ਦੇ ਹਮਲੇ ਹੋਏ, ਜਦੋਂ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ, ਜਦੋਂ ਸਾਡਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਇਹ ਸਾਰੇ ਏਡੇ ਏਡੇ ਸਾਡੇ ਨੁਕਸਾਨ ਹੋਏ ਨੇ। ਪਰ ਆ ਜਿਹੜੀ ਸੱਟ ਹੁਣ ਵੱਜ ਰਹੀ ਹੈ ਨਾ, ਇਹ ਬਹੁਤ ਖਤਰਨਾਕ। ਇਹ ਸਾਡੀ ਕੌਮ ਦੇ ਹਿੱਤਾਂ ਦੀ ਜਿੰਨੀ ਬੇਕਦਰੀ, ਜਿੰਨੀ ਬੇਅਦਬੀ ਹੁਣ ਹੋ ਰਹੀ ਆ, ਉਹ ਸਿਰਫ ਇੱਕ ਨੁਕਤੇ 'ਚ ਆ। ਜਿਹੜੇ ਲੋਕ ਬੀਤੇ ਕਈ ਸਾਲਾਂ ਤੋਂ ਸਾਡੇ ਵੱਲੋਂ ਇਹ ਦਹਾਈ ਦੇਣ ਤੇ ਪਿੱਟਦੇ ਹੁੰਦੇ ਸੀ ਕਿ ਹਾਏ ਜੀ ਬਾਦਲ ਜੁੰਡਲੀ ਦੀਆਂ ਗੱਲਾਂ ਨਾ ਕਰੋ, ਇਹ ਕਹਿੰਦੇ ਹੁੰਦੇ ਸੀ ਨਾ, ਉਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੁਣ ਵੀ, ਜਿਹੜੇ ਅੱਜ ਵੀ ਸੱਚ ਨੂੰ ਤਸਲੀਮ ਨਹੀਂ ਕਰ ਰਹੇ। ਇੱਕੋ ਇੱਕ ਇਹਨਾਂ ਦੀ ਗੱਲ ਸੀ ਕਿ ਗਲੀਆਂ ਹੋਵਣ ਸੁੰਨੀਆਂ ਤੇ ਵਿੱਚ ਮਿਰਜ਼ਾ ਯਾਰਪੁਰੇ, ਵੀ ਸਾਰਿਆਂ ਦੇ ਉੱਤੇ ਸੁਖਬੀਰ ਨੂੰ ਵੱਡਾ ਤੋਪ, ਵੀ ਇਤਿਹਾਸ ਵਿੱਚ ਐਂ ਲਿਖਿਆ ਕਰਨਗੇ ਲੋਕ ਵੀ ਸੁਖਬੀਰ ਬੜੀ ਘੈਂਟ ਤੋਪ ਸੀ। ਹੋਵੇ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਅਸੀਂ ਇਹੋ ਜਿਹੇ ਅਮੀਰ ਤੋਂ, ਅਸੀਂ ਇਹੋ ਜਿਹੇ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਇਹੋ ਜਿਹੇ ਕੁਛ ਵੀ ਤੋਂ ਕੀ ਲੈਣਾ ਜਿਹੜਾ ਸਾਡੀ ਕੌਮ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੇ। ਜਿਹਦੀ ਸਿਆਸਤ ਸਾਡੇ ਸਾਰੇ ਕਾਸੇ ਨੂੰ ਬਰਬਾਦ ਕਰ ਰਹੀ ਹੈ। ਸਾਡਾ ਅਕਾਲੀ ਦਲ ਮਾਰ ਦਿੱਤਾ ਗਿਆ ਜੀ, ਕਤਲ ਕਰਤਾ ਅਕਾਲੀ ਦਲ, ਉੱਤੇ ਕਬਜ਼ਾ ਕਰਕੇ ਹੋਰ ਹੀ ਕੁਝ ਬਣਾਇਆ ਇਹਨਾਂ ਨੇ। ਸਾਡੀ ਅਕਾਲੀ ਧਾਰਾ, ਕਦੇ ਅਕਾਲੀ ਇਹੋ ਜਿਹੇ ਕੰਮ ਕਰ ਸਕਦੇ ਸੀ ਜਿਹੜੇ ਆ ਮੰਦਿਰਾਂ 'ਚ ਟੱਲੀਆਂ ਖੜਕਾਉਣ ਲਾਤੇ ਇਹਨਾਂ ਨੇ, ਜਗਰਾਤਿਆਂ 'ਚ ਹਾਜ਼ਰੀਆਂ? ਬਿਲਕੁਲ ਨਹੀਂ ਸੀ ਕਰ ਸਕਦੇ ਅਕਾਲੀ ਇਹੋ ਜਿਹੇ ਕੰਮ। ਅਕਾਲੀ ਪੰਜਾਬ ਦੇ ਪੰਥ ਦੇ ਇਕੱਲੇ ਸਾਰੇ ਦੁਨੀਆ ਦੇ ਵਿੱਚ ਜਿਸ ਚੀਜ਼ ਲਈ ਜਾਣੇ ਜਾਂਦੇ, ਅਸੀਂ ਤਾਂ ਗਰੀਬਾਂ ਦੇ ਜਿਹੜੇ ਰਾਖਿਆਂ ਵਜੋਂ ਅਕਾਲੀਆਂ ਨੂੰ ਮੰਨਿਆ ਜਾਂਦਾ ਸੀ। ਇਹ ਤਾਂ ਧੱਕਾ ਜ਼ੁਲਮ ਕਦੇ ਇਹਨਾਂ ਨੇ ਤਾਂ ਖੁਦ ਸੈਣੀ ਵਰਗੇ ਬੁੱਚੜ ਜ਼ਾਲਮਾਂ ਨੂੰ ਸਿਰ ਤੇ ਬਿਠਾਤਾ। ਅਸੀਂ ਦੂਜਿਆਂ ਦੇ ਧਰਮਾਂ ਦੀ ਰਾਖੀ ਲਈ, ਤੇ ਅੱਜ ਅਸੀਂ ਆਪਦੇ ਇਸ਼ਟ ਦੀ ਬੇਅਦਬੀ ਇਹਨਾਂ ਦੇ ਰਾਜ ਵਿੱਚ ਦੇਖੀ। ਕੀ ਨਹੀਂ ਕੀਤਾ ਜੀ? ਅਖੇ ਜੀ ਜੇ ਇਹਨਾਂ ਦਾ ਵਿਰੋਧ ਕੀਤਾ ਫਿਰ ਬੀਜੇਪੀ ਆ ਜਾਊ, ਤੇ ਜਿਹੜਾ ਰਾਸ਼ਟਰਪਤੀ ਰਾਜ ਵਿੱਚ, ਕਾਂਗਰਸ ਦੇ ਰਾਜ ਵਿੱਚ ਜ਼ੁਲਮ ਝੱਲ ਲਿਆ ਸਿੱਖਾਂ ਨੇ, ਉਹੋ ਜਿਹਾ ਬੀਜੇਪੀ ਦੇ ਰਾਜ ਝੱਲ ਲਾਂਗੇ। ਜੋ ਭਗਵੇਂ ਬ੍ਰਿਗੇਡ ਨੇ ਸਾਡਾ ਘਾਣ ਪਹਿਲਾਂ ਕੀਤਾ ਹੋਇਆ ਬਾਦਲ ਕਿਆਂ ਨਾਲ ਰਲ ਕੇ, ਉਹ ਘੱਟ ਵਾ ਜਿਹੜਾ ਹੁਣ ਕੋਈ ਜ਼ਿਆਦਾ ਕਰ ਲੈਣਗੇ। ਜਦੋਂ ਕੋਈ ਕੌਮ ਗੁਲਾਮ ਆ, ਉਹਦਾ ਸੂਬੇਦਾਰ ਕਿਹੋ ਜਿਹੇ ਕੱਪੜੇ ਪਾਉਂਦਾ, ਕਿਹੋ ਜਿਹੀ ਯੂਨੀਫਾਰਮ ਪਾਉਂਦਾ, ਕਿਹੋ ਜਿਹਾ ਤਾਜ ਤਖਤ ਲਾਉਂਦਾ, ਕੀ ਫਰਕ ਪੈਂਦਾ ਇਸ ਗੱਲ ਨਾਲ? ਹੈ ਤਾਂ ਗੁਲਾਮ ਆ ਨਾ। ਚਾਹੇ ਸੂਬੇਦਾਰ ਭਗਵੰਤ ਮਾਨ ਨੂੰ ਬਿਠਾ ਦਿੱਤਾ ਜਾਵੇ, ਚਾਹੇ ਦਰਬਾਰੇ ਬੁੱਚੜ ਨੂੰ, ਚਾਹੇ ਬਿਆੰਤੇ ਬੁੱਚੜ ਨੂੰ, ਚਾਹੇ ਕੋਈ ਨੀਲੀ ਪੱਗ ਵਾਲਾ ਸੁਖਬੀਰ ਬਾਦਲ ਹੋਵੇ, ਚਾਹੇ ਨੀਲੀ ਪੱਗ ਵਾਲਾ ਪ੍ਰਕਾਸ਼ ਸਿੰਘ ਬਾਦਲ ਹੋਵੇ, ਚਾਹੇ ਬਰਨਾਲਾ ਹੋਵੇ, ਸਾਡੀ ਕੌਮ ਨੂੰ ਕੀ ਫਰਕ ਪੈਂਦਾ? ਸੋ ਸਾਡਾ ਅਸਲ ਜਿਹੜਾ ਨਿਸ਼ਾਨਾ ਉਹ ਸਾਡੀ ਆਜ਼ਾਦੀ ਆ, ਖਾਲਿਸਤਾਨ ਆ, ਉਹ ਤੇ ਬਗੈਰ ਗੁਜ਼ਾਰਾ ਨਹੀਂ। ਤੇ ਇਹ ਸਾਰਾ ਜਿਹੜਾ ਚੱਲ ਰਿਹਾ ਸਿਸਟਮ ਆ, ਇਹ ਉਹਦੇ ਉਲਟ ਭੁਗਤਣ ਵਾਲੀ ਚੀਜ਼ ਆ। ਜੇ ਇਸ ਹੋ ਵੀ ਜਾਵੇ, ਚਲੋ ਪੁਰਾਣੇ ਜਥੇਦਾਰ ਲੱਗ ਜਾਣ ਜਾਂ ਆਹ ਜਿਹੜੇ ਗੜਗੱਜ ਹੋਣੀਆਂ ਇਹ ਰਹਿ ਜਾਣ, ਕੀ ਸਾਡੀ ਕੌਮ ਦੇ ਸੰਘਰਸ਼ ਨੂੰ, ਖਾਲਿਸਤਾਨ ਦੇ ਸੰਘਰਸ਼ ਨੂੰ ਕੋਈ ਬਲ ਮਿਲੂਗਾ? ਖੈਰ, ਅਸੀਂ ਫੇਰ ਵੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਕੱਲ ਦਾ ਦਿਨ ਜਿਹੜਾ ਹੈ ਉਹ ਸੁੱਖ ਸ਼ਾਂਤੀ ਨਾਲ ਲੰਘ ਜਾਵੇ।
ਆਖਰੀ ਜਿਹੜੀ ਗੱਲ ਆ ਉਹ ਕਰਕੇ ਸਮਾਪਤੀ ਕਰਨੀ ਆ ਕਿ ਕੱਲ ਸਾਰਾ ਦਿਨ ਇਹ ਰੌਲਾ ਪੈਂਦਾ ਰਿਹਾ ਕਿ ਸਰਬਜੀਤ ਸਿੰਘ ਮੀਆਂ ਪਿੰਡ ਫੜ ਲਿਆ। ਮੀਆਂ ਪਿੰਡ ਤਰਨਤਾਰਨ ਇਲਾਕੇ ਦਾ ਪਿੰਡ ਆ ਤੇ ਉਹ ਨਰੰਗਾਵਾਲ ਛਾਉਣੀ ਨਿਹੰਗ ਸਿੰਘਾਂ ਦੀ, ਉਥੋਂ ਪੁਲਿਸ ਨੇ ਉੱਤਰਾਖੰਡ ਦੀ ਨੇ ਫੜਿਆ ਸੀ ਸਰਬਜੀਤ ਸਿੰਘ ਸੱਭਾ। ਇੱਕ ਅਮਰਜੀਤ ਸਿੰਘ ਬਿੱਟੂ ਨੌਜਵਾਨ, ਉਹ ਉਦੋਂ ਮੁਕਾਬਲੇ ਦੇ ਵਿੱਚ ਉਦੋਂ ਜਦੋਂ ਤਰਸੇਮ ਜਿਹੜਾ ਬਾਬਾ ਤਰਸੇਮ ਕਹਿੰਦੇ ਆ ਉਹਦੇ ਉੱਤੇ ਕਈ ਦੋਸ਼ ਨੇ, ਉਹਦਾ ਜਦੋਂ ਪਿਛਲੇ ਸਾਲ ਹੋਇਆ ਕੰਮ, ਕਤਲ ਹੋਇਆ ਉਹਦਾ, ਉਸ ਤੋਂ ਬਾਅਦ ਚ ਉੱਥੇ ਮੁਕਾਬਲੇ ਵਿੱਚ ਅਮਰਜੀਤ ਸਿੰਘ ਬਿੱਟੂ ਤਾਂ ਮਾਰਿਆ ਗਿਆ। ਤੇ ਦੂਜੇ ਸਿੰਘ ਦੇ ਬਾਰੇ ਉਦੋਂ ਤੋਂ ਚਰਚਾ ਸੀ, ਕੋਈ ਕਹਿੰਦਾ ਸੀ ਬਾਹਰ ਨਿਕਲ ਗਿਆ, ਕੋਈ ਕਹਿੰਦਾ ਸੀ ਇੱਥੇ ਆ। ਪਰ ਕੱਲ ਜਦੋਂ ਫੜਿਆ ਗਿਆ ਤਾਂ ਸਾਰਾ ਦਿਨ ਪੰਜਾਬ ਦੀ ਪੁਲਿਸ ਨੇ ਇਸ ਮਾਮਲੇ ਤੇ ਦੜ ਬੱਟੀ ਰੱਖੀ। ਆਥਣ ਤੱਕ ਉਹਦੇ ਪਰਿਵਾਰ ਨੇ ਵੀ ਰੌਲਾ ਪਾਤਾ, ਉਹਦੇ ਘਰਦਿਆਂ ਨੇ ਇੰਟਰਵਿਊਜ਼ ਦਿੱਤੀਆਂ YouTube ਚੈਨਲਾਂ ਦੇ ਉੱਤੇ। ਤੇ ਉਸ ਤੋਂ ਇਲਾਵਾ ਜਿਸ ਡੇਰੇ ਤੋਂ ਫੜਿਆ ਗਿਆ ਉਸ ਡੇਰੇ ਵਾਲਿਆਂ ਨੇ ਵੀ ਇੰਟਰਵਿਊ ਦਿੱਤੀ ਸੀ। ਕੱਲ ਸ਼ਾਮ ਨੂੰ ਸੋਸ਼ਲ ਮੀਡੀਆ ਦੇ ਉੱਤੇ ਨੌਜਵਾਨਾਂ ਨੇ ਇਹਦੀਆਂ ਫੋਟੋਆਂ ਪਾ ਕੇ ਗ੍ਰਿਫਤਾਰੀ ਬਾਰੇ ਪੂਰਾ ਰੌਲਾ ਪਾਇਆ। ਮੈਂ ਖੁਦ ਬਹੁਤ ਸਾਰੇ YouTube ਚੈਨਲਾਂ ਵਾਲਿਆਂ ਨੂੰ ਉਹ ਸਾਰੀ ਖਬਰ ਭੇਜੀ। ਕਾਹਦੇ ਵਾਸਤੇ? ਵੀ ਚਲੋ ਇੱਕ ਬੰਦੇ ਦਾ ਬਚਾਅ ਹੋ ਜੇ, ਕਿਉਂਕਿ ਪੁਲਿਸ ਮੁਕਾਬਲੇ ਬਣਾ ਕੇ ਮਿੰਟ 'ਚ ਦੀ ਮਾਰ ਦਿੰਦੇ ਆ। ਤੇ ਇੱਥੇ ਇਹੀ ਵਾਪਰਿਆ ਵੀ ਕੱਲ ਇੱਥੋਂ ਜਦੋਂ ਲੈ ਗਏ ਤਾਂ ਕਿਉਂਕਿ ਰੌਲਾ ਪੈ ਗਿਆ ਸੀ, ਮਾਰ ਤਾਂ ਨਹੀਂ ਸਕੇ, ਪਰ ਉਹਦੇ ਝੂਠੀ ਕਹਾਣੀ ਘੜ ਕੇ ਕਿ ਉੱਤਰਾਖੰਡ 'ਚ ਜਦੋਂ ਬੜੇ ਆ ਜੀ ਉਦੋਂ ਟਾਇਰ ਪਾਟ ਗਿਆ ਗੱਡੀ ਦਾ, ਟਾਇਰ ਪਾਟ ਗਿਆ ਤਾਂ ਗੱਡੀ ਪਲਟ ਗਈ, ਗੱਡੀ ਪਲਟ ਗਈ ਤਾਂ ਉਹ ਜੀ ਕਿਸੇ ਦਾ ਹਥਿਆਰ ਪੁਲਿਸ ਵਾਲੇ ਦਾ ਥਾਣੇਦਾਰ ਦਾ ਲੈ ਕੇ ਭੱਜਣ ਲੱਗਿਆ ਸੀਗਾ, ਉੱਥੇ ਗੋਲੀ ਚੱਲ ਗਈ ਤੇ ਪੱਟਾਂ 'ਚ ਗੋਲੀਆਂ ਮਾਰ ਕੇ ਉਹਨੂੰ ਰੋਕਣਾ ਪਿਆ। ਕੀ ਇਹ ਹੋ ਸਕਦਾ? ਪਰ ਬਚਾਅ ਉਹਦਾ ਅਜੇ ਹੋ ਗਿਆ। ਲੱਗਦਾ ਇਹ ਹੈਗਾ ਕਿ ਉਹਦੇ ਲੱਤ ਦਾ ਪੂਰੇ ਦੋਨਾਂ ਦਾ ਨੁਕਸਾਨ ਕਰਕੇ ਇਹਨਾਂ ਨੇ ਸੋਚਿਆ ਹੋਣਾ ਕਿ ਹੁਣ ਸਾਰੀ ਉਮਰ ਤੋਂ ਫੌੜੀਆਂ ਤੇ ਰਹੇਗਾ। ਹੁਣ ਉਹਨੇ ਜੇਕਰ ਗਲਤ ਕੀਤਾ ਤਾਂ ਤੁਹਾਡੇ ਭਾਈ ਮੁਲਕ ਦਾ ਕਾਨੂੰਨ ਆ, ਉਹਦੇ ਅਨੁਸਾਰ ਸਜ਼ਾ ਦੇ ਦਿਓ। ਪਰ ਇਹ ਕੀ ਤਰੀਕਾ ਹੋਇਆ ਕਿ ਜਿਹਨੂੰ ਤੁਸੀਂ ਫੜਦੇ ਹੋ ਉਹਨੂੰ ਝੂਠੇ ਮੁਕਾਬਲੇ ਵਿੱਚ ਮਾਰ ਦਿੰਦੇ ਹੋ ਜਾਂ ਫੱਟੜ ਕਰ ਦਿੰਦੇ ਹੋ। ਸੋ ਜਿਹੜਾ ਕੱਲ ਖਦਸ਼ਾ ਸੀ, ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ, CCTVਆਂ ਦਾ ਜ਼ਮਾਨਾ, ਤੇ ਜੇ ਅੱਜ ਝੂਠੀਆਂ ਕਹਾਣੀਆਂ ਘੜ ਕੇ ਝੂਠੇ ਮੁਕਾਬਲੇ, ਝੂਠੇ ਮੁਕੱਦਮੇ ਬਣ ਰਹੇ ਨੇ ਤਾਂ ਸੋਚੋ ਜਿਨ੍ਹਾਂ ਵੇਲਿਆਂ ਦੇ ਵਿੱਚ ਸਾਡੀ ਕੌਮ ਨੇ, ਸਾਡੇ ਵੱਡੇ ਭਰਾਵਾਂ ਨੇ, ਭਾਈ ਮਹਿਲ ਸਿੰਘ ਵਰਗਿਆਂ ਨੇ ਕੁਰਬਾਨੀਆਂ ਕੀਤੀਆਂ, ਲੜਾਈ ਲੜੀ, ਉਦੋਂ ਸਟੇਟ ਨੂੰ ਕੀ ਖੁੱਲ੍ਹ ਸੀ ਤੇ ਕਿਵੇਂ ਸਾਡੇ ਕਤਲੇਆਮ ਹੋਏ। ਖੈਰ, ਮੁੱਦੇ ਤੇ ਮਸਲੇ ਸਦਾ ਇਦਾਂ ਹੀ ਚੱਲਦੇ ਰਹਿਣੇ ਆ, ਪਰ ਅਸੀਂ ਇਹਨਾਂ ਮਸਲਿਆਂ ਦੇ ਉੱਤੇ ਚਰਚਾ ਕਰਦੇ ਹੋਈਏ ਤੇ ਆਪਦੇ ਅਸਲ ਨਿਸ਼ਾਨੇ ਨੂੰ ਭੁੱਲ ਜਾਈਏ, ਇਹ ਮਾੜੀ ਗੱਲ ਹੋਊਗੀ। ਹਰ ਪਲ ਚੇਤੇ ਰੱਖਿਆ ਕਰੀਏ ਕਿ ਅਸਲ ਨਿਸ਼ਾਨਾ ਖਾਲਿਸਤਾਨ ਆ, ਕੌਮ ਦੀ ਆਜ਼ਾਦੀ ਆ। ਬਾਕੀ ਮਸਲੇ ਜਿਹੜੇ ਨੇ ਆਪੇ ਹੀ ਹੱਲ ਹੋ ਜਾਣੇ ਆ ਜਦੋਂ ਸਾਡਾ ਆਪ ਦਾ ਘਰ ਹੋਇਆ। ਇੱਥੇ ਸਮਾਪਤੀ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।